ਸੇਵਾ ਕੌਮ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ। ਜਿਨ੍ਹਾਂ ਕੌਮ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। 9 ਜੁਲਾਈ ਦਿਨ ਮੰਗਲਵਾਰ, ਵਰ੍ਹਾ 2025। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਦੇ ਨਾਲ ਆਪ ਸਭ ਦਾ ਸਵਾਗਤ ਕਰਦਾ ਜੀ। ਔਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ ਦੇ ਹਵਾਲੇ ਨਾਲ ਅਸੀਂ ਗੱਲ ਕਰਨੀ ਹੋਵੇ ਤਾਂ 12:05 ਹੋਏ ਨੇ, ਔਰ ਖਾਲਿਸਤਾਨ ਟਾਈਮ ਰਾਤ ਦੇ ਜਿਹੜਾ 9:35 ਹੋਏ ਨੇ। ਔਰ ਅਸੀਂ ਆਪਣੇ ਵਾਅਦੇ ਮੁਤਾਬਕ ਇੱਕ ਵਾਰ ਫੇਰ ਗੁਰੂ ਦੀ ਕਿਰਪਾ ਦੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਸੋ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਦੇ ਨਾਲ ਹੀ ਮੇਰੀ ਇਹ ਬੇਨਤੀ ਰਹਿੰਦੀ ਹੈ ਕਿ ਪ੍ਰੋਗਰਾਮ ਨੂੰ ਤੁਸੀਂ ਜਿਹੜੇ ਵੀ ਗੈਜਟ ਤੋਂ ਦੇਖ ਰਹੇ ਹੋ, ਇਹਨੂੰ ਸ਼ੇਅਰ ਕਰ ਦਿਓ। ਲਾਈਵ ਪ੍ਰੋਗਰਾਮ ਹੁੰਦਾ ਤੇ ਸਾਨੂੰ ਤੁਹਾਡੇ ਸੁਨੇਹਾਂ ਦੀ ਵੀ ਉਡੀਕ ਰਹਿੰਦੀ ਹੈ, ਤੁਹਾਡੇ ਸੁਝਾਵਾਂ ਦੀ ਵੀ ਉਡੀਕ ਰਹਿੰਦੀ ਹੈ। ਤੁਸੀਂ ਸਾਨੂੰ YouTube ਦੇ ਉੱਤੇ ਮੈਸੇਜ ਕਰ ਸਕਦੇ ਹੋ, ਅਸੀਂ ਆਪਣਾ ਸੁਭਾਗ ਸਮਝਾਂਗੇ ਤੇ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਉਹਦੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਸ ਵੀ ਅਸੀਂ ਖੋਲਾਂਗੇ। ਪ੍ਰੋਗਰਾਮ ਜਦੋਂ 25-30 ਮਿੰਟ ਚੱਲ ਜਾਏਗਾ, ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਆਪਣੀ ਗੱਲਬਾਤ ਜਿਹੜੀ ਹੈ ਸਟੂਡੀਓ ਦੇ ਵਿੱਚ ਰੱਖ ਸਕਦੇ ਹੋ। ਲਾਈਵ ਕਾਲ ਕਰਕੇ ਉਹਦੇ ਨੰਬਰ ਰਹਿਣਗੇ 514 476 8484, 514 476 8484। ਔਰ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਕੈਨੇਡਾ ਭਰ ਦੇ ਵਿੱਚ ਅਸਾਈਲਮ ਕੇਸ ਦੇ ਵਿੱਚ ਤੁਹਾਨੂੰ ਇੰਟਰਪ੍ਰੀਟੇਸ਼ਨ ਦੀ ਹੈਲਪ ਚਾਹੀਦੀ ਆ, ਕੋਈ ਪੇਪਰ ਵਰਕ ਫਿਲ ਕਰਨ ਦੇ ਵਿੱਚ ਹੈਲਪ ਚਾਹੀਦੀ ਆ, ਅੰਗਰੇਜ਼ੀ ਤੋਂ ਤੁਸੀਂ ਨਹੀਂ ਵਾਕਿਫ ਤਾਂ ਇਹ ਤੁਹਾਡੀ ਹੈਲਪ ਕਰ ਸਕਦੇ ਨੇ। ਇਹਨਾਂ ਦਾ ਨੰਬਰ 514 770 7465। ਇਹ ਕਹਿੰਦੇ ਨੇ ਕਿ ਇਸ ਨੰਬਰ ਦੇ ਉੱਤੇ ਇਹਨਾਂ ਨੂੰ ਮੈਸੇਜ ਛੱਡੋ WhatsApp ਤੇ ਜਾਂ ਡਾਇਰੈਕਟ, ਤੇ ਇਹ ਤੁਹਾਨੂੰ ਜਲਦੀ ਕੰਟੈਕਟ ਕਰਨਗੇ। ਔਰ ਇਮੀਗ੍ਰੇਸ਼ਨ ਦੇ ਆਪਣੇ ਰਿਫਿਊਜੀ ਕੇਸਾਂ ਤੋਂ ਇਲਾਵਾ ਤੁਸੀਂ ਕੋਈ ਪੇਪਰ ਵਰਕ ਫਿਲ ਕਰਾਣੇ ਆ, ਕੋਈ ਸਪਾਂਸਰਸ਼ਿਪ ਬਣਾਉਣੀ ਆ ਕਿਸੇ ਨੂੰ ਸੱਦਣ ਵਾਸਤੇ, ਤਾਂ ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕਦੇ ਨੇ। ਤੇ ਉਹਦੇ ਨਾਲ ਨਾਲ ਪ੍ਰੀਤ ਸਟੂਡੀਓ ਜਿਹੜਾ ਹੈਗਾ, ਪ੍ਰੀਤ ਡਿਜੀਟਲ ਸਟੂਡੀਓ, ਇਹ ਫਗਵਾੜੇ 'ਚ ਤੇ ਮੌਂਟਰੀਆਲ, ਟੋਰਾਂਟੋ ਤੇ ਜਿਹੜਾ ਓਟਵਾ ਦੇ ਵਿੱਚ ਸੇਵਾਵਾਂ ਦਿੰਦੇ ਨੇ। ਸੋ ਇਹਨਾਂ ਬਾਰੇ ਵੀ ਵਧੇਰੇ ਜਾਣਕਾਰੀ ਅਸੀਂ ਜਲਦੀ ਸ਼ੇਅਰ ਕਰਾਂਗੇ। ਮੈਂ ਮਾਫ ਕਰਨਾ, ਮੈਂ ਉਹ ਜਾਣਕਾਰੀ ਮੇਰੇ ਕੋਲ ਨਹੀਂ ਹੈ, ਪਰ ਉਹ ਵੀ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਔਰ ਅੱਜ ਦੀ ਗੱਲਬਾਤ ਜਿਹੜੀ ਆ ਇਹ ਸਾਡੀ ਹੋਣ ਜਾ ਰਹੀ ਹੈ ਜੀ ਡਾਕਟਰ ਗੁਰਵਿੰਦਰ ਸਿੰਘ ਜੀ, ਜਿਹੜੇ ਜਰਨਲਿਸਟ ਨੇ, ਹਿਸਟੋਰੀਅਨ ਨੇ ਔਰ ਅਕੈਡਮਿਕ ਨੇ। ਸੋ ਇਹਨਾਂ ਦੇ ਨਾਲ ਪਿਛਲਾ ਐਪੀਸੋਡ ਅਸੀਂ ਕੀਤਾ ਸੀ ਜਿਹਦੇ ਵਿੱਚ ਕੈਨੇਡਾ ਦੇ ਵਿੱਚ ਸਿੱਖਾਂ ਦੀ ਹਿਸਟਰੀ ਤੇ ਫਿਰ ਅੱਗੇ ਗਦਰ ਮੂਵਮੈਂਟ, ਉਹਦੀ ਕੰਟੀਨਿਊਟੀ ਦੇ ਵਿੱਚ ਅੱਜ ਅਸੀਂ ਦੂਸਰਾ ਐਪੀਸੋਡ ਉਸ ਲੜੀ ਦਾ ਜਿਹੜਾ ਲੈ ਕੇ ਆਏ ਆ, ਕਿਉਂਕਿ ਇੱਕ ਵੱਡਾ ਵਿਸ਼ਾ ਬਣ ਗਿਆ ਸੀ। ਸਾਡੀ ਕੋਸ਼ਿਸ਼ ਸੀ ਕਿ ਉਹਨੂੰ ਪਹਿਲੇ ਵਿਸ਼ੇ ਦੇ ਵਿੱਚ ਮੁਕਾਈਏ, ਪਰ ਉਹ ਨਹੀਂ। ਅਸੀਂ ਬਹੁਤ ਕੋਸ਼ਿਸ਼ ਕਰਦੇ ਹੋਏ ਵੀ ਜਿਹੜਾ 1897 ਚੋਂ ਇਹ ਜਿਹੜੀ ਪ੍ਰੋਗਰਾਮ, ਜਦੋਂ ਸਿੱਖਾਂ ਦਾ ਆਗਮਨ ਹੁੰਦਾ ਕੈਨੇਡਾ ਦੇ ਵਿੱਚ, ਉੱਥੋਂ ਗੱਲ ਸ਼ੁਰੂ ਕੀਤੀ ਸੀ। ਤੇ ਅਸੀਂ 1 ਘੰਟੇ ਦੇ ਵਿੱਚ ਜਿਹੜਾ ਗੁਰੂ ਨਾਨਕ ਜਹਾਜ਼ ਦਾ ਐਪੀਸੋਡ ਹੈ ਉੱਥੇ ਤੱਕ ਪਹੁੰਚ ਸਕੇ। 1914 ਦੇ ਲਗਭਗ ਸਾਡੀ ਗੱਲਬਾਤ ਉੱਥੇ ਤੱਕ ਹੋਈ ਸੀ। ਤੇ ਉਸ ਗੱਲਬਾਤ ਨੂੰ ਅਸੀਂ ਅੱਗੇ ਵਧਾਵਾਂਗੇ। ਔਰ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਗੁਰਵਿੰਦਰ ਸਿੰਘ ਉਹਨਾਂ ਦਾ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਔਰ ਮੇਰੇ ਵੱਲੋਂ ਔਰ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਫਤਿਹ ਅਰਜ਼ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਵੀਰ ਸਿੰਘ ਜੀ ਆਪ ਜੀ ਦਾ ਦਿਲ ਦੀਆਂ ਗੱਲਾਂ ਪ੍ਰੋਗਰਾਮ 'ਚ TV 84 ਦੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਤੇ ਸ਼ੁਭਕਾਮਨਾਵਾਂ ਜੀ। ਧੰਨਵਾਦ ਜੀ। ਸੋ ਡਾਕਟਰ ਸਾਹਿਬ, ਬੜੀ ਬਰੀਕੀ ਦੇ ਨਾਲ ਤੁਸੀਂ ਜਿਹੜੀ ਸਾਂਝ ਹੈ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ ਕਿ ਕਿਵੇਂ ਸਿੱਖਾਂ ਦਾ ਸਫ਼ਰ ਆ ਜਿਹੜਾ ਉਹ 1897 ਤੋਂ ਸ਼ੁਰੂ ਹੋ ਕੇ ਤੇ ਕਿਹੜੇ ਪੜਾਵਾਂ ਦੇ ਵਿੱਚੋਂ ਅਸੀਂ ਲੰਘੇ, ਕਿਵੇਂ ਇੱਥੇ ਜਿਹੜੀ ਆ ਉਹ ਜ਼ਿੰਦਗੀ ਆ ਜਿਹੜੀ ਉਹ ਬਤੀਤ ਕੀਤੀ, ਕਿਹੜੀਆਂ ਚੁਣੌਤੀਆਂ ਤੇ ਦਿੱਕਤਾਂ ਦਾ ਸਾਹਮਣਾ ਕੀਤਾ। ਉਹ ਚਲਦਿਆਂ ਜਿਹੜੀ ਗੱਲ ਆ ਆਪਣੀ, ਉਹ ਗੁਰੂ ਨਾਨਕ ਜਹਾਜ਼ ਤੇ ਤੱਕ ਆ ਕੇ ਆਪਾਂ ਜਿਹੜਾ ਉੱਥੇ ਸਮੇਂ ਦੀ ਘਾਟ ਕਾਰਨ ਵਿਰਾਮ ਲਾਇਆ ਸੀ, ਉਹ ਅੱਜ ਉੱਥੋਂ ਹੀ ਆਪਾਂ ਗੱਲ ਜਿਹੜੀ ਆ ਸ਼ੁਰੂ ਕਰਾਂਗੇ। ਖਾਸ ਕਰਕੇ ਇਹ ਸਾਰਾ ਐਪੀਸੋਡ ਇਹਦੇ ਚ ਪੰਛੀ ਝਾਤ ਤੁਸੀਂ ਜ਼ਰੂਰ ਮਰਵਾਈ ਸੀ, ਪਰ ਡਿਟੇਲ ਦੇ ਵਿੱਚ ਇਸ ਐਪੀਸੋਡ ਬਾਰੇ ਔਰ ਉਹਦੇ ਬਾਅਦ ਜੋ ਵੀ ਮੂਵਮੈਂਟ ਜਿਹੜੀ ਗਦਰ ਵੱਲ ਨੂੰ ਮੁੜੀ ਆ ਉਹਦੇ ਬਾਰੇ ਗੱਲ ਕਰਾਂਗੇ ਜੀ।
ਸੋ ਬਹੁਤ ਧੰਨਵਾਦ ਤੁਹਾਡਾ, ਖਾਸ ਕਰਕੇ ਉੱਤਰੀ ਅਮਰੀਕਾ ਦੇ ਵਿੱਚ ਸਿੱਖਾਂ ਦੇ ਸੰਘਰਸ਼ ਦੀ ਦਾਸਤਾਨ ਗਦਰ ਲਹਿਰ ਦੀ ਵਿਆਖਿਆ ਪੂਰੀ ਬਿਰਤਾਂਤ ਉਸ ਨੂੰ ਸਾਂਝਾ ਕਰਨ ਲਈ ਦਿਲ ਦੀਆਂ ਗੱਲਾਂ ਪ੍ਰੋਗਰਾਮ ਟੀਵੀ 84 ਇਸ ਦੇ ਮਾਧਿਅਮ ਰਾਹੀਂ ਇਹ ਇੱਕ ਬੜਾ ਸ਼ਲਾਘਾਯੋਗ ਉਪਰਾਲਾ ਹੈ। ਉਸ ਦਾ ਕਾਰਨ ਇਹ ਜੀ ਹੈ ਕਿ ਨਿਊਯਾਰਕ ਦੇ ਵਿੱਚ ਜਿੱਥੇ ਪ੍ਰੋਗਰਾਮ ਹੋ ਰਿਹਾ ਤੇ ਉਸ ਤੋਂ ਲੈ ਕੇ ਕੈਨੇਡਾ, ਅਮਰੀਕਾ, ਦੁਨੀਆ ਭਰ ਦੇ ਵਿੱਚ ਜਿੱਥੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਸਾਨੂੰ ਪਤਾ ਲੱਗੇ ਕਿ ਇਸ ਵੇਲੇ ਅਸੀਂ ਕਾਰੋਬਾਰ ਦੇ ਵਿੱਚ, ਵਿੱਦਿਆ ਦੇ ਵਿੱਚ, ਵਪਾਰ ਦੇ ਵਿੱਚ, ਰਾਜਨੀਤੀ ਦੇ ਵਿੱਚ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਬੁਲੰਦੀ ਤੇ ਪਹੁੰਚੇ ਆ। ਇਹ ਕੋਈ ਰਾਤੋਂ ਰਾਤ ਨਹੀਂ ਜੀ ਹੋਇਆ, ਇਹਦੇ ਪਿੱਛੇ ਲੰਮਾ ਸੰਘਰਸ਼ ਹੈ। ਇੱਥੇ ਪਰਿਵਾਰ ਆਏ ਨੇ, ਇੱਥੇ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਇਹਨਾਂ ਦੇਸ਼ਾਂ ਦੇ, ਮੁਲਕਾਂ ਦੇ ਹੋ ਗਏ ਆ ਤੇ ਇੱਥੇ ਜਿੱਥੇ ਸਾਡੀ ਦਸਤਾਰ ਦੀ ਸ਼ਾਨ ਹੈ, ਜਿੱਥੇ ਸਾਡੀ ਪਛਾਣ ਹੈ, ਜਿੱਥੇ ਸਾਡੀ ਜ਼ੁਬਾਨ ਹੈ, ਇਹ ਸਾਰਾ ਕੁਝ ਕਰਨ ਦੇ ਵਿੱਚ ਜਿਹੜੇ ਸਾਡੇ ਮੋਢੀ ਆ ਉਹਨਾਂ ਦੀ ਬੜੀ ਵੱਡੀ ਭੂਮਿਕਾ। ਅਸੀਂ ਸਵੇਰੇ ਉੱਠਦੇ ਹਾਂ, ਜੀ ਕੰਮਕਾਰ ਸ਼ੁਰੂ ਕਰਦੇ ਹਾਂ, ਚਲੇ ਜਾਂਦੇ ਹਾਂ, ਰੋਟੀ ਖਾਂਦੇ ਹਾਂ ਤੇ ਆਰਾਮ ਕਰਦੇ ਹਾਂ, ਜੀਵਨ ਗੁਜ਼ਾਰ ਕੇ ਚਲੇ ਜਾਂਦੇ ਹਾਂ। ਕਦੇ ਇਹ ਨਹੀਂ ਸੋਚਿਆ ਕਿ ਜਿਨ੍ਹਾਂ ਜ਼ਮੀਨਾਂ ਤੇ ਅਸੀਂ ਪੈਰ ਧਰਦੇ ਹਾਂ ਇਹਨਾਂ ਦੇ ਹੇਠਾਂ ਲਹੂ, ਮਿੰਜ, ਮਾਸ ਕਿੰਨਾ ਦਾ ਹੈ। ਇਹ ਸਾਰਾ ਕੁਝ ਜੀ ਕੋਈ ਪਲੇਟ 'ਚ ਪਰੋਸ ਕੇ ਨਹੀਂ ਸੀ ਮਿਲਿਆ, ਇਹਦੇ ਪਿੱਛੇ ਕੁਰਬਾਨੀਆਂ, ਸ਼ਹਾਦਤਾਂ ਨੇ। ਤੇ ਇਹ ਦੂਸਰਾ ਐਪੀਸੋਡ ਇਸੇ ਹੀ ਇਤਿਹਾਸ ਦੇ ਪੰਨਿਆਂ ਦਾ, ਉਹਦੇ ਵਿੱਚ ਅਸੀਂ ਕੁਝ ਇਸ ਤਰ੍ਹਾਂ ਦੀ ਗੱਲ ਕਰਾਂਗੇ। ਬੇਸ਼ੱਕ ਸਮਾਂ ਸਾਨੂੰ ਪਤਾ ਹੈ ਸੀਮਤ ਹੁੰਦਾ ਹੈ, ਪਰ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕਾਲੀ ਕਾਲੀ ਗੱਲ ਜਿਹੜੀ ਹੈ ਉਸ ਨੂੰ ਰਸੀ ਬਣਾ ਕੇ ਅਸੀਂ ਕਰ ਦਈਏ। ਕੁਝ ਉਸ ਦੇ ਵਿੱਚ ਸਾਨੂੰ ਪਤਾ ਲੱਗੇ। ਸੋ ਜਿੱਥੋਂ ਗੱਲ ਖਤਮ ਕੀਤੀ ਸੀ ਉੱਥੋਂ ਹੀ ਅੱਗੇ ਸ਼ੁਰੂ ਕਰਦੇ ਹਾਂ। ਅਸੀਂ ਆਪਣੇ ਪਹਿਲੇ ਭਾਗ ਦੇ ਵਿੱਚ ਗੁਰੂ ਨਾਨਕ ਜਹਾਜ਼ ਦੇ ਸਫ਼ਰ ਤੱਕ ਪਹੁੰਚੇ ਸੀ। ਇਹ ਦਰਅਸਲ ਜੁਲਾਈ ਜੀ ਮਹੀਨਾ ਹੈ। ਅੱਜ ਜਦੋਂ, ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ, ਦਿਨ ਤਾਰੀਖ ਦੀ ਗੱਲ, ਅੱਜ ਤੋਂ 111 ਵਰ੍ਹੇ ਪਹਿਲਾਂ ਜੁਲਾਈ ਮਹੀਨੇ ਹੀ 23 ਤਾਰੀਖ ਨੂੰ ਕੈਨੇਡਾ ਦੀ ਧਰਤੀ ਤੋਂ ਗੁਰੂ ਨਾਨਕ ਜਹਾਜ਼ ਨੂੰ ਧੱਕੇ ਨਾਲ ਵਾਪਸ ਮੋੜ ਦਿੱਤਾ ਗਿਆ ਸੀ। 2 ਮਹੀਨੇ ਜੀ ਉਹ ਜਹਾਜ਼ ਵੈਨਕੂਵਰ ਬਰਾਂਡ ਇਨਲੈਟ ਤੇ, ਜਿੱਥੇ ਸਮੁੰਦਰ ਹੈ, ਜਿੱਥੇ ਅੱਜ ਗਗਨਚੁੰਬੀ ਇਮਾਰਤਾਂ ਨੇ, ਉੱਥੇ ਸਮੁੰਦਰ ਦੇ ਵਿੱਚ ਖੁੱਲੇ ਅਸਮਾਨ ਹੇਠ ਧਰਤੀ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲੀ ਵਾਰ ਦੁਨੀਆ 'ਚ ਫਲੋਟਿੰਗ ਗੁਰਦੁਆਰਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਸਨ, ਕਥਾ ਕੀਰਤਨ ਜੀ ਹੋ ਰਹੇ ਸਨ, ਢਾਡੀ ਵਾਰਾਂ ਸੁਣਾਈਆਂ ਜਾ ਰਹੀਆਂ ਸਨ, ਬਾਹਰੋਂ ਹਮਲੇ ਹੋ ਰਹੇ ਸਨ ਤੇ ਅੰਦਰੋਂ ਮੁਸਾਫਰ ਜਿਹੜੇ ਆ ਉਹਨਾਂ ਦਾ ਮੁਕਾਬਲਾ ਕਰ ਰਹੇ ਸਨ। ਤੇ ਉਹਦੇ 'ਚ ਇੱਕ ਦਿਲਚਸਪ ਗੱਲ ਇਹ ਵੀ ਹੈ, ਕਿਉਂਕਿ ਗੁਰੂ ਨਾਨਕ ਜਹਾਜ਼ ਦੀ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਅਗਵਾਈ ਕਰਨ ਵਾਲੇ ਬਾਬਾ ਗੁਰਦਿੱਤ ਸਿੰਘ ਜੀ ਸਰਹਾਲੀ ਸਨ, ਉਹਨਾਂ ਦੇ ਨਾਲ ਹੋਰਨਾਂ ਸ਼ਖਸੀਅਤਾਂ 'ਚ ਇੱਕ ਸ਼ਖਸੀਅਤ ਸੀ ਭਾਈ ਹਰਨਾਮ ਸਿੰਘ ਜੀ ਖਾਲੜਾ। ਇਹਨਾਂ ਦਿਨਾਂ ਦੇ ਵਿੱਚ ਅਸੀਂ ਜੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ 30 ਵਰ੍ਹਿਆਂ ਦਾ ਸਫ਼ਰ, ਉਹਨੂੰ ਕੈਨੇਡਾ ਦੇ ਵਿੱਚ ਇੱਕ ਲੈਗੇਸੀ ਦੇ ਤੌਰ ਤੇ ਮਨਾ ਰਹੇ ਹਾਂ ਤੇ ਵਿਦਵਾਨ ਸੱਜਣ ਇਸੇ ਵਿਚਾਰਾਂ ਵੀ ਕਰ ਰਹੇ ਨੇ। ਇੱਥੇ ਟੂਕ ਮਾਤਰ ਗੱਲ ਹੈ ਕਿ ਇਹ ਭਾਈ ਹਰਨਾਮ ਸਿੰਘ ਜੀ ਖਾਲੜਾ ਕੋਈ ਹੋਰ ਨਹੀਂ ਸਨ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਸਨ, ਜਿਨ੍ਹਾਂ ਨੂੰ ਕੈਨੇਡਾ ਜੀ ਤੋਂ ਮੋੜਿਆ ਗਿਆ ਸੀ। ਉਸ ਜਹਾਜ਼ ਦੇ ਮੁਸਾਫਰ ਸਨ, 5 ਮੈਂਬਰੀ ਕਮੇਟੀ ਦੇ ਮੈਂਬਰ ਸਨ। ਅਤੇ ਜਦੋਂ ਇਹ ਜਹਾਜ਼ ਲੀਜ਼ ਤੇ ਵੀ ਲਿਆ ਗਿਆ, ਚਾਰਟਰ ਕੀਤਾ ਗਿਆ, ਕਾਮਾਗਾਟਾ ਮਾਰੂ ਕੰਪਨੀ ਨੂੰ $66,000 ਦੇ ਕੇ ਜਦੋਂ ਇਸ ਦਾ ਨਾਮਕਰਨ ਕੀਤਾ ਗਿਆ, ਇਸ ਨੂੰ ਗੁਰੂ ਨਾਨਕ ਜਹਾਜ਼ ਨਾਂ ਦੇ ਕੇ ਅਰਦਾਸ ਕਰਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਹਾਂਗਕਾਂਗ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਸਵਾਰੇ ਦੇ ਨਾਲ ਜਹਾਜ਼ 'ਚ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਨਿਸ਼ਾਨ ਸਾਹਿਬ ਚਲਾ ਕੇ ਪੂਰੀ ਸਮੂਹ ਸੰਗਤ ਤੇ ਸਾਰੇ ਮੁਸਾਫਰਾਂ ਨੇ ਸਤਿਕਾਰ ਵਜੋਂ ਇਸ ਨੂੰ ਇੱਕ ਫਲੋਟਿੰਗ ਗੁਰਦੁਆਰੇ ਬਣਾ ਦਿੱਤਾ, ਸਮੁੰਦਰ ਦੇ ਵਿੱਚ ਚੱਲਦਾ ਫਿਰਦਾ। ਸੋ ਉਸ ਦੇ ਵਿੱਚ ਭਾਈ ਹਰਨਾਮ ਸਿੰਘ ਜੀ, ਜਿਹੜੇ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਥਿਆਰਬੰਦ ਜਥੇ ਦੀ ਅਗਵਾਈ ਵੀ ਇੱਕ ਤਰ੍ਹਾਂ ਕਰ ਰਹੇ ਸਨ। ਘਟਨਾ ਇਹ ਵੈਨਕੂਵਰ ਦੇ ਵਿੱਚ ਉਸ ਵੇਲੇ ਦੀ ਹੈ, 111 ਸਾਲ ਪਹਿਲਾਂ ਦੀ, ਜਦੋਂ ਜਹਾਜ਼ ਨੂੰ ਧੱਕੇ ਨਾਲ ਮੋੜਨ ਲਈ ਹੌਪਕਿੰਸਨ, ਜਿਹੜਾ ਕਿ ਇੱਥੇ ਉਹ ਬਦਮਾਸ਼ ਸੀ ਜਿਹੜਾ ਕਿ 3 ਪਾਸੇ ਜਿਹੜਾ ਜਾਸੂਸ ਸੀ, ਇੱਕ ਬ੍ਰਿਟਿਸ਼ ਇੰਡੀਆ ਦਾ, ਇੱਕ ਲੰਡਨ ਦਾ ਤੇ ਇੱਕ ਡੋਮੀਨੀਅਨ ਕੈਨੇਡਾ ਦਾ, ਤੇ ਉਹ ਦੁਭਾਸ਼ੀਆ ਪਹਿਲਾਂ ਬਣ ਕੇ ਆਇਆ ਸੀ ਇੱਥੇ। ਉਹਦੀ ਮਾਤਾ ਜਿਹੜੀ ਭਾਰਤ ਦੇ ਵਿੱਚੋਂ ਸੀ, ਉਸ ਦਾ ਜਨਮ ਕਲਕੱਤੇ ਹੋਇਆ ਸੀ, ਪਿਤਾ ਗੋਰਾ ਸੀ, ਮਾਂ ਹਿੰਦੂ ਬ੍ਰਾਹਮਣ ਸੀ, ਤੇ ਉਸ ਦਾ ਜਿਹੜਾ ਜਲੰਧਰ ਕੈਂਟ ਵਿਖੇ ਜਿੱਥੇ ਉਹ ਰਿਹਾ ਤੇ ਬਾਅਦ ਚ ਕਲਕੱਤੇ ਵੀ ਸਰਵਿਸ ਕੀਤੀ, ਇੱਥੇ ਉਸ ਨੂੰ ਸਾਜ਼ਿਸ਼ੀ ਢੰਗ ਨਾਲ ਮੰਗਾਇਆ ਗਿਆ। ਉਹਦੇ ਅੰਦਰ ਹੀਣ ਭਾਵਨਾ ਸੀ
ਕਿਉਂਕਿ ਉਹ ਪੂਰਾ ਮੁਕੰਮਲ ਗੋਰਾ ਨਹੀਂ ਸੀ। ਇਸ ਕਰਕੇ ਉਹ ਕੁਝ ਇਸ ਤਰ੍ਹਾਂ ਦਾ ਚਾਹੁੰਦਾ ਸੀ ਕਰਨਾ, ਜਿਹੜਾ ਉਹ ਕੁਝ ਇਹੋ ਜਿਹਾ ਸਾਬਤ ਕਰੇ ਜਿਹਦੇ ਨਾਲ ਉਹ ਗੋਰੀ ਭਾਈਚਾਰੇ ਦੀ ਕਮਿਊਨਿਟੀ ਜਿਹੜੀ ਆ ਚਿੱਟ ਚਮੜੀਏ ਉਸ ਨੂੰ ਜ਼ਿਆਦਾ ਪਸੰਦ ਕਰਨ। ਤੇ ਇਸ ਕਰਕੇ ਉਸਨੇ ਜੀ ਉਹ ਸਾਰਾ ਕੁਝ ਇੱਕ ਸੁਲਗੇ ਦੇ ਤੌਰ ਤੇ ਸ਼ੁਰੂ ਕੀਤਾ। ਜਹਾਜ਼ ਦੇ ਮੁਸਾਫਰਾਂ ਤੇ ਹਮਲਾ ਕਰਨ ਦੀ ਵਿਉਂਤਬੰਦੀ ਬੇਸ਼ੱਕ ਕੈਨੇਡਾ ਦੀ, ਬ੍ਰਿਟਿਸ਼ ਦੀ, ਲੰਡਨ ਦੀ ਸਾਂਝੀ ਸਾਜ਼ਿਸ਼ ਸੀ, ਪਰ ਉਸ ਲਈ ਜਿਹੜੇ ਚੁਣੇ ਗਏ ਬੰਦੇ ਸਨ ਉਹਦੇ ਚੋਂ ਵਿਲੀਅਮ ਚਾਰਲਸ ਹੌਪਕਿੰਸਨ ਤੇ ਮੈਲਕਮ ਰੀਡ ਸਨ। ਇਹ ਮੈਂ ਵੇਰਵੇ ਤਾਂ ਦੱਸ ਰਿਹਾ ਕਿਉਂਕਿ ਇਤਿਹਾਸ ਦੀ ਖੋਜ ਸਾਨੂੰ ਕਈ ਵਾਰ ਸਮਾਂ ਨਹੀਂ ਮਿਲਦਾ ਬਰੀਕੀ ਨਾਲ ਕਰਨ ਦੀ, ਪਰ ਤੁਹਾਡੇ ਦਰਸ਼ਕਾਂ ਰਾਹੀਂ ਇਹ ਗੱਲ ਇੱਕ ਸਹਿਜ ਰੂਪ ਦੇ ਵਿੱਚ ਅੱਗੇ ਤੁਰੇਗੀ। ਸੋ ਜਦੋਂ ਜਹਾਜ਼ ਨੂੰ ਜੀ ਘੇਰਨ ਦੇ ਵਾਸਤੇ ਹੌਪਕਿੰਸਨ ਦੀ ਤੇ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਦੀ ਸਾਜ਼ਿਸ਼ ਦੇ ਅਨੁਸਾਰ ਸੀ ਲਾਇਨ ਇੱਕ ਜਹਾਜ਼ ਲਿਆਂਦਾ ਗਿਆ, ਸਮੁੰਦਰੀ ਬੇੜਾ, ਕਿ ਗੁਰੂ ਨਾਨਕ ਜਹਾਜ਼ ਤੇ ਗੋਲੀਆਂ ਚਲਾਈਆਂ ਜਾਣ ਅਤੇ ਇਸ ਨੂੰ ਡੁਬੋ ਦਿੱਤਾ ਜਾਏ। ਉਸ ਵੇਲੇ ਉਸ ਦਾ ਮੁਕਾਬਲਾ ਕਰਨ ਲਈ ਕੋਲੇ ਵਾਲੇ ਜਹਾਜ਼ ਦੇ ਵਿੱਚੋਂ ਇੱਟਾਂ ਜਿਹੜੀਆਂ ਸਨ, ਜਿਹੜੇ ਮੁਸਾਫਰ ਸਨ, ਉਹਨਾਂ ਨੇ ਵਗਾ ਮਾਰੀਆਂ। ਉਹਨਾਂ ਚੋਂ ਅੱਜ ਵੀ ਵੈਨਕੂਵਰ ਮਿਊਜ਼ੀਅਮ ਦੇ ਵਿੱਚ ਇੱਕ ਉਹ ਇੱਟ ਮੌਜੂਦ ਹੈ ਜਿਹੜੀ ਕਿ ਮੁਸਾਫਰਾਂ ਨੇ ਸੁੱਟੀ ਸੀ ਮਿਊਜ਼ੀਅਮ ਦੇ ਵਿੱਚ। ਅਸੀਂ ਉਸ ਦੇ ਦਰਸ਼ਨ ਕੀਤੇ ਨੇ। ਇਤਿਹਾਸ ਦਾ ਉਹ ਇੱਕ ਬੜਾ ਯਾਦਗਾਰੀ ਪੰਨਾ ਕਹਿ ਸਕਦੇ ਹਾਂ। ਉਸ ਵੇਲੇ ਜਵਾਬੀ ਕਾਰਵਾਈ ਦੇ ਵਿੱਚ ਇਤਿਹਾਸਕਾਰਾਂ ਅਨੁਸਾਰ ਜਹਾਜ਼ ਦੇ ਅੰਦਰੋਂ ਵੀ ਕੁਝ ਫਾਇਰਿੰਗ ਹੋਈ ਸੀ, ਗੁਰੂ ਨਾਨਕ ਜਹਾਜ਼ ਦੇ ਅੰਦਰੋਂ ਵੀ। ਤੇ ਜਦੋਂ ਸਾਰੀ ਜਾਣਕਾਰੀ ਇਤਿਹਾਸ ਦੀ ਵਿਸਥਾਰ ਚ ਪਤਾ ਲੱਗੀ ਤਾਂ ਇਹ ਪਤਾ ਲੱਗਿਆ ਕਿ ਉਹ ਜਵਾਬੀ ਕਾਰਵਾਈ ਜਿਹੜੀ ਫਾਇਰਿੰਗ ਦੀ ਸੀ, ਤੇ ਉਹ ਫਾਇਰਿੰਗ ਕੀਤੀ ਸੀ ਭਾਈ ਹਰਨਾਮ ਸਿੰਘ ਜੀ ਖਾਲੜਾ ਨੇ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਨੇ। ਇਹ ਇਤਿਹਾਸ ਹੈ ਜੀ ਜਿਹੜਾ ਮੈਂ ਆਪ ਜੀ ਨੂੰ ਦੱਸ ਰਿਹਾ। ਜਦੋਂ ਅਸੀਂ ਵਾਰਿਸ ਕਹਿੰਦੇ ਹਾਂ ਗੁਰੂ ਨਾਨਕ ਜਹਾਜ਼ ਦੇ, ਤਾਂ ਉਹ ਵਾਰਿਸ ਉਹਨਾਂ ਦੇ ਇਹ ਯੋਧੇ ਨੇ। ਤਾਂ ਹੀ ਭਾਈ ਜਸਵੰਤ ਸਿੰਘ ਖਾਲੜਾ ਦੇ ਰਗਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਸੀ ਉਹ ਇਹਨਾਂ ਮਹਾਨ ਸ਼ਖਸੀਅਤਾਂ ਦੇ ਸਫ਼ਰ ਦੇ ਰੂਪ ਦੇ ਵਿੱਚ ਸੀ। ਤੇ ਜਦੋਂ ਗੁਰੂ ਨਾਨਕ ਜਹਾਜ਼ ਤੇ ਹਮਲਾ ਕਰਕੇ ਉਸ ਨੂੰ ਮੋੜਨ ਦੀ ਸਾਜ਼ਿਸ਼ ਰਚੀ ਗਈ ਤਾਂ ਸਿੱਖਾਂ ਨੇ ਇਹ ਕਿਹਾ ਕਿ ਜੇਕਰ ਅਜਿਹਾ ਕੁਝ ਕੀਤਾ ਤਾਂ ਫਿਰ ਅਸੀਂ ਵੈਨਕੂਵਰ ਨੂੰ ਅੱਗ ਲਾ ਕੇ ਫੂਕ ਦੇਵਾਂਗੇ। ਹਾਲਾਂਕਿ ਇਹ ਤਿੱਖੀ ਜੀ ਸਟੇਟਮੈਂਟ ਸੀ। ਇਸ ਲਈ ਸਿੱਖ ਆਗੂਆਂ ਨੇ ਬਕਾਇਦਾ ਤੌਰ ਤੇ ਇਹ ਵੀ ਕਿਹਾ ਕਿ ਅਜਿਹਾ ਅਸੀਂ ਨਹੀਂ ਕਰਨਾ ਕਿਉਂਕਿ ਬੇਕਸੂਰ ਲੋਕ ਇੱਥੇ ਰਹਿੰਦੇ ਨੇ। ਪਰ ਸਰਕਾਰ ਤਰਬਕ ਗਈ, ਹਕੂਮਤ ਡਰ ਗਈ ਤੇ ਉਹਨਾਂ ਨੇ ਆਪਣਾ ਸੀ ਲਾਇਨ ਜਹਾਜ਼ ਮੋੜ ਦਿੱਤਾ। ਦੂਸਰੇ ਪਾਸੇ ਉਸ ਵੇਲੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤੇ ਜਿਹੜੇ ਵੈਨਕੂਵਰ ਦੇ ਮੋਢੀ ਸਿੱਖ ਸਨ, ਉਹਨਾਂ ਦੇ ਵਿੱਚ ਭਾਈ ਭਾਗ ਸਿੰਘ ਜੀ, ਭਾਈ ਬਦਨ ਸਿੰਘ ਜੀ, ਭਾਈ ਮੇਵਾ ਸਿੰਘ ਜੀ ਲੋਕੋ ਕੇ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਇਹ ਸਾਰੇ ਅਗਵਾਈ ਕਰ ਰਹੇ ਸਨ। ਗਦਰ ਲਹਿਰ ਜੀ ਦਾ ਨਾਮਕਰਨ ਬਾਅਦ ਚ ਹੁੰਦਾ, ਇਹ ਯੋਧੇ ਪਹਿਲਾਂ ਦੇ ਨਹੀਂ। ਸੋ ਇਹਨਾਂ ਯੋਧਿਆਂ ਨੇ ਅਗਵਾਈ ਕਰਦਿਆਂ ਹੋਇਆ ਉਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ, ਇਕਮੁੱਠ ਕੀਤਾ। ਅਤੇ ਉਸੇ ਦੌਰਾਨ ਹੀ ਜਦੋਂ ਇੱਥੋਂ ਇਸੇ ਮਹੀਨੇ 111 ਵਰੇ ਪਹਿਲਾਂ 23 ਜੁਲਾਈ ਨੂੰ 1914 ਨੂੰ ਜਹਾਜ਼ ਮੋੜਿਆ ਗਿਆ ਤੇ ਉਸ ਤੋਂ ਬਾਅਦ ਇਹ ਜਹਾਜ਼ ਚੱਲ ਪਿਆ ਸਮੁੰਦਰ ਦਾ ਸਫ਼ਰ ਤੈਅ ਕਰਨ ਲਈ। ਤੇ ਵੈਨਕੂਵਰ ਦੇ ਵਿੱਚ ਜਿਹੜੀਆਂ ਬ੍ਰਿਟਿਸ਼ ਹਕੂਮਤ ਦੀਆਂ ਸਾਜ਼ਿਸ਼ਾਂ ਸਨ, ਆਪਣੇ ਸੁਈਏ ਤੇ ਆਪਣੇ ਜਿਹੜੇ ਇਹੋ ਜਿਹੇ ਏਜੰਟ ਸਨ, ਹੌਪਕਿੰਸਨ ਦੀ ਅਗਵਾਈ ਰਾਹੀਂ ਉਹਨਾਂ ਨੇ ਤੇਜ਼ ਕਰ ਦਿੱਤੀਆਂ ਤੇ ਸਫ਼ਰ ਅੱਗੇ ਤੁਰਿਆ। ਸਤੰਬਰ ਮਹੀਨੇ ਦੀ 5 ਤਾਰੀਖ ਆਈ ਅਤੇ 5 ਤਾਰੀਖ ਨੂੰ ਜਦੋਂ ਇਹ ਗੁਰੂ ਨਾਨਕ ਜਹਾਜ਼ ਇੱਕ ਪਾਸੇ ਸਮੁੰਦਰ ਦੇ ਵਿੱਚ ਵਾਪਸ ਜਾ ਰਿਹਾ ਸੀ, ਦੂਸਰੇ ਪਾਸੇ ਵੈਨਕੂਵਰ ਦਾ ਪੁਰਾਤਨ ਗੁਰਦੁਆਰਾ ਸੈਕੰਡ ਐਵਨਿਊ ਤੇ ਜਿਹੜਾ ਸੀ ਉੱਥੇ ਸੰਗਤਾਂ ਇਕੱਠੀਆਂ ਸਨ ਤੇ ਸ਼ਾਮ ਦਾ ਵੇਲਾ ਸੀ, ਦੀਵਾਨ ਸਜਿਆ ਹੋਇਆ ਸੀ, ਕੀਰਤਨ ਹੋ ਰਿਹਾ ਸੀ। ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਹਜ਼ੂਰੀ 'ਚ ਬੈਠੇ ਸਨ। ਪ੍ਰਧਾਨ ਭਾਈ ਭਾਗ ਸਿੰਘ ਜੀ ਭਿੱਖੀਵਿੰਡ ਸੰਗਤਾਂ 'ਚ ਮੌਜੂਦ ਸਨ। ਭਾਈ ਮੇਵਾ ਸਿੰਘ ਜੀ ਲੋਕੋ ਕੇ ਸੇਵਾ ਕਰ ਰਹੇ ਸਨ ਨਾਲ ਕੀਰਤਨ ਦੀ। ਤੇ ਉੱਥੇ ਸਾਰਾ ਜਿਹੜਾ ਲੋਕ ਮਨਾਂ ਦੇ ਵਿੱਚ ਉਸ ਵੇਲੇ ਬਹਾਉ ਸੀ, ਗੁਰੂ ਨਾਨਕ ਜਹਾਜ਼ ਨੂੰ ਮੋੜੇ ਜਾਣ ਦਾ ਰੋਸ ਸੀ। ਲੋਕਾਂ ਦੇ ਅੰਦਰ ਇਹ ਸੀ ਕਿ ਕਿਸ ਤਰ੍ਹਾਂ ਧੱਕੇ ਨਾਲ ਇਹ ਨਸਲਵਾਦ ਹੋਇਆ ਤੇ ਉਸ ਸਮੇਂ ਕੀ ਭਾਣਾ ਵਰਤਿਆ। ਇਹ ਹੌਪਕਿੰਸਨ ਜਿਹਨੇ ਇੱਕ ਸਾਜ਼ਿਸ਼ ਰਚੀ ਸੀ ਕੌਮ ਨੂੰ ਪਾੜਨ ਦੀ, ਵੀ ਬ੍ਰਿਟਿਸ਼ ਸਰਕਾਰ ਦੀ ਸਾਜ਼ਿਸ਼ ਸੀ, ਇਹ ਉਸ ਦਾ ਇੱਕ ਏਜੰਟ ਸੀ। ਜਿਸ ਤਰ੍ਹਾਂ ਇਸ ਦੇ ਰਾਹੀਂ ਕੀ ਕੀਤਾ ਗਿਆ ਕਿ ਇੱਕ ਬੇਲਾ ਜਿਆਣ ਨਾਂ ਦਾ ਬੰਦਾ, ਪਿੰਡ ਜਿਆਣ, ਉੱਥੋਂ ਜਿਹੜਾ ਆਇਆ ਹੋਇਆ ਸੀ ਕੈਨੇਡਾ, ਉਹਨੇ ਗੁਰੂ ਨਾਨਕ ਜਹਾਜ਼ ਨੂੰ ਮੋੜਨ ਦੇ ਵਿੱਚ ਹੌਪਕਿੰਸਨ ਦੇ ਰਾਹੀਂ ਇੱਕ ਭਾਈਚਾਰੇ ਦਾ ਹਿੱਸਾ ਉਹ ਵੀ ਸੀ ਜਿਹੜਾ ਗਦਾਰਾਂ ਦਾ ਟੋਲਾ ਉਸ ਵੇਲੇ ਵੀ ਸੀ, ਅੱਜ ਵੀ ਹੈ ਤੇ ਸਦਾ ਹੀ ਰਹੇਗਾ। ਇੱਕ ਯੋਧਿਆਂ ਦਾ ਗਰੁੱਪ ਸੀ, ਉਹ ਸੰਗਠਨ ਜਿਹੜਾ ਸੀ ਉਹ ਉਸ ਵੇਲੇ ਵੀ ਸੀ, ਅੱਜ ਵੀ ਹੈ ਤੇ ਸਦਾ ਹੀ ਰਹੇਗਾ।
ਸੋ ਇੱਕ ਪਾਸੇ ਗੁਰੂ ਨਾਨਕ ਜਹਾਜ਼ ਦੇ ਲਈ ਲੜਨ ਵਾਲੇ ਯੋਧੇ ਸਨ, ਸੰਘਰਸ਼ ਕਰਨ ਵਾਲੇ ਸਨ, ਤੇ ਦੂਸਰੇ ਪਾਸੇ ਬੇਲੇ ਜਿਆਣ ਵਰਗੇ ਸਨ। ਬੇਲੇ ਜਿਆਣ ਨੂੰ ਨਾਲ ਲੈ ਕੇ ਇਹ ਇੱਕ ਸਾਜ਼ਿਸ਼ ਰਚੀ ਗਈ ਕਿ ਜਿਹੜੇ ਮੋਢੀ ਸਿੱਖ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ, ਤੇ ਅਰਦਾਸ ਹੋ ਰਹੀ ਸੀ ਗੁਰਦੁਆਰਾ ਸਾਹਿਬ 5 ਸਤੰਬਰ 1914 ਨੂੰ। ਭਾਈ ਭਾਗ ਸਿੰਘ ਜੀ ਅਰਦਾਸ 'ਚ ਸ਼ਾਮਲ ਸਨ। ਚਲਦਿਆਂ ਅਰਦਾਸ ਦੇ ਬੇਲੇ ਜਿਆਣ ਨੇ ਆਪਣਾ ਰਿਵਾਲਵਰ ਕੱਢਿਆ ਤੇ ਭਾਈ ਸਾਹਿਬ ਵੱਲ ਕਰ ਦਿੱਤਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਹਾਹਾਕਾਰ ਵਾਲੀ ਇੱਕ ਸਥਿਤੀ ਬਣ ਗਈ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਕੈਨੇਡਾ ਦੇ ਇਤਿਹਾਸ 'ਚ ਪਹਿਲੀ ਘਟਨਾ ਸੀ। ਦਰਅਸਲ ਇੱਥੇ ਮੈਂ ਦੱਸ ਦਿਆਂ ਕਿ 2 ਘਟਨਾਵਾਂ ਹੁਣ ਤੱਕ ਹੋਈਆਂ ਨੇ ਕੈਨੇਡਾ ਦੇ ਇਤਿਹਾਸ ਵਿੱਚ, ਜਦੋਂ ਗੁਰਦੁਆਰੇ ਦੀ ਹਦੂਦ ਦੇ ਵਿੱਚ ਗੁਰਦੁਆਰੇ ਦੇ ਮੁੱਖ ਸੇਵਾਦਾਰ ਪ੍ਰਧਾਨ ਉਹਨਾਂ ਨੂੰ ਬ੍ਰਿਟਿਸ਼ ਇੰਡੀਆ ਦੇ ਏਜੰਟ ਜਾਂ ਇੰਡੀਆ ਦੇ ਏਜੰਟ ਉਹਨਾਂ ਦੇ ਰਾਹੀਂ ਸ਼ਹੀਦ ਕੀਤਾ ਗਿਆ ਹੋਵੇ। 1914 ਦੇ ਵਿੱਚ ਇਹ ਘਟਨਾ ਸੀ ਜੋ ਕਿ ਉਸ ਵੇਲੇ ਵਾਪਰੀ। ਇਹ ਉਸ ਸਮੇਂ ਸੀ ਜਦੋਂ ਅੱਜ ਤੋਂ 111 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਭਾਈ ਭਾਗ ਸਿੰਘ ਜੀ ਪ੍ਰੈਜ਼ੀਡੈਂਟ ਖਾਲਸਾ ਦੀਵਾਨ ਸੁਸਾਇਟੀ, ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ। ਤੇ ਉਸ ਤੋਂ ਬਾਅਦ 18 ਜੂਨ 2023 ਨੂੰ ਜਿਹੜੀ ਦੂਜੀ ਘਟਨਾ ਸੀ ਉਹ ਸਰੀ ਦੇ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਜਰ ਜੀ ਸਨ, ਜੋ ਮੌਜੂਦਾ ਇੰਡੀਅਨ ਸਟੇਟ ਉਹਨਾਂ ਦੇ ਏਜੰਟਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਸ਼ਹੀਦ ਕੀਤਾ। ਇਹ ਮੈਂ ਤਾਂ ਹਵਾਲੇ ਦੇ ਰਿਹਾ ਕਿਉਂਕਿ ਇਤਿਹਾਸ ਦੇ ਰੈਫਰੈਂਸ ਸਾਨੂੰ ਅੱਜ ਦੀ ਜਨਰੇਸ਼ਨ ਨੂੰ ਜ਼ਰੂਰੀ ਨੇ। ਹੁਣ ਜਦੋਂ ਹਮਲਾ ਹੋਇਆ ਤੇ ਉਸ ਵੇਲੇ ਭਾਈ ਭਾਗ ਸਿੰਘ ਜੀ ਤੇ ਗੋਲੀਆਂ ਬੇਲਾ ਜਿਆਣ ਨੇ ਜਿਹੜਾ ਏਜੰਟਾਂ ਦਾ ਖਰੀਦਿਆ ਹੋਇਆ ਮੁੱਲ ਜ਼ਰ ਖਰੀਦ ਸੀ ਉਸਨੇ ਚਲਾਈਆਂ, ਤੇ ਉਸ ਵੇਲੇ ਹਜ਼ੂਰੀ ਦੇ ਵਿੱਚ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਸਨ, ਜਿਹੜੇ ਪਹਿਲੇ ਗ੍ਰੰਥੀ ਗੁਰਦੁਆਰਾ ਸਾਹਿਬ ਦੇ। ਇਹ ਵੀ ਸੱਚ ਹੈ ਕਿ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਬੜੇ ਵੱਡੇ ਲੀਡਰ ਸਨ। ਉਹਨਾਂ ਬਾਰੇ ਵੱਖਰੇ ਤੌਰ ਤੇ ਵਿਸਤਾਰ 'ਚ ਕਦੇ ਫਿਰ ਗੱਲ ਕਰਾਂਗੇ। ਉਹਨਾਂ ਦੀ ਸ਼ਖਸੀਅਤ ਏਡੀ ਮਹਾਨ ਸੀ ਕਿ ਉਹ ਦਲੇਰ ਸਨ, ਯੋਧੇ ਸਨ, ਬਹਾਦਰ ਸਨ। ਉਹਨਾਂ ਨੂੰ ਖਤਮ ਕਰਨ ਦੀ ਸੋਚ ਸੀ। ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਵੇਲੇ ਪਹਿਲਾ ਭਾਗ ਸਿੰਘ ਜੀ ਨਿਸ਼ਾਨੇ ਤੇ ਸਨ, ਦੂਜੇ ਨਿਸ਼ਾਨੇ ਤੇ ਬਲਵੰਤ ਸਿੰਘ ਜੀ। ਰੋਕਣਾ ਚਾਹੁੰਦਾ, ਵੱਡੀ ਆਵਾਜ਼ ਜਿਹੜੀ ਆ ਉਹ ਕੱਟ ਰਹੀ ਹੈ, ਸ਼ਾਇਦ ਤੁਹਾਡੇ ਮਾਈਕ ਦੀ ਵੀ ਪ੍ਰੋਬਲਮ ਆ ਜਾ। ਜੀ ਆਵਾਜ਼ ਦੀ ਦਿੱਕਤ ਆ ਰਹੀ ਹੈ, ਤੁਸੀਂ ਦੱਸੋ ਕੁਛ ਬਿਹਤਰ ਜੇਕਰ ਇਸ ਨੂੰ ਹੋਰ ਬਿਹਤਰ ਕਰ ਸਕੀਏ ਤਾਂ ਦਰਸ਼ਕਾਂ ਨੂੰ। ਤੁਹਾਡੀ ਵੀਡੀਓ ਵੀ ਸਟਕ ਹੋ ਗਈ ਸੀ ਤੇ ਆਵਾਜ਼ ਵੀ ਘੱਟ ਆ ਰਹੀ ਸੀ। ਮੈਂ ਜਿਹੜਾ ਤੁਸੀਂ ਦੁਬਾਰਾ ਇਹਨੂੰ ਥੋੜਾ ਜਿਹਾ ਠੀਕ ਕਰੋ ਤੇ ਉਨੀ ਦੇਰ ਮੈਂ ਜਿਹੜੀ ਆ ਗੱਲਬਾਤ ਕਰਦਾ। ਸੋ ਸਰੋਤਿਓ, ਪ੍ਰੋਗਰਾਮ ਤੁਸੀਂ ਜਿਹੜਾ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਿਹਾ, ਔਰ ਮੇਰੇ ਨਾਲ ਮਹਿਮਾਨ ਨੇ ਡਾਕਟਰ ਗੁਰਵਿੰਦਰ ਸਿੰਘ, ਜਿਹੜੇ ਹਿਸਟੋਰੀਅਨ ਨੇ, ਜਰਨਲਿਸਟ ਨੇ ਔਰ ਅਕੈਡਮਿਕਸ ਨੇ। ਸੋ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ ਇਤਿਹਾਸ ਦੀ, ਸਿੱਖਾਂ ਦੇ ਇਤਿਹਾਸ ਦੀ ਕੈਨੇਡਾ ਦੇ ਵਿੱਚ। ਤੇ ਡਾਕਟਰ ਸਾਹਿਬ ਸਾਨੂੰ ਦੱਸ ਰਹੇ ਆ ਕਿ ਕਿਵੇਂ ਜਿਹੜੀ ਆ ਗੁਰੂ ਨਾਨਕ ਜਹਾਜ਼ ਜਦੋਂ ਮੋੜਿਆ ਗਿਆ ਉਸ ਤੋਂ ਬਾਅਦ ਕੀ ਗੱਲਬਾਤ ਹੋਈ। ਜੀ ਡਾਕਟਰ ਸਾਹਿਬ ਕੰਟੀਨਿਊ ਕਰ ਸਕਦੇ ਹੋ ਜੀ ਤੁਸੀਂ ਹੁਣ। ਠੀਕ ਹੈ, ਬਿਲਕੁਲ ਜੀ, ਖਿਮਾ ਦੀ ਜਾਚਨਾ ਜੇ ਕਿਤੇ ਰੁਕਾਵਟ ਹੋਈ ਹੋਵੇ। ਸੋ ਅਸੀਂ ਗੱਲ ਅੱਗੇ ਤੋਰਦੇ ਹਾਂ ਕਿ ਜਦੋਂ ਗੁਰੂ ਨਾਨਕ ਜਹਾਜ਼ ਵਾਪਸ ਮੋੜਿਆ ਗਿਆ ਤੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, ਉੱਥੇ ਸੰਗਤਾਂ ਦੀ ਇੱਕ ਇਕੱਤਰਤਾ ਸੀ। ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਸੰਸਕਾਰ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਮੌਜੂਦ ਸੀ ਤਾਂ ਬ੍ਰਿਟਿਸ਼ ਸਰਕਾਰ ਦੇ ਏਜੰਟ ਹੌਪਕਿੰਸਨ ਨੇ ਬੇਲਾ ਜਿਆਣ, ਜਿਹੜਾ ਕਿ ਉਹਨਾਂ ਦਾ ਇੱਕ ਪਹਾੜੇ ਦਾ ਟੱਟੂ ਸੀ, ਉਸ ਦੇ ਰਾਹੀਂ ਸਾਜ਼ਿਸ਼ ਰਚੀ ਕਿ ਯੋਧਿਆਂ ਨੂੰ, ਮੁਖੀ ਸਿੱਖਾਂ ਨੂੰ ਇੱਥੇ ਖਤਮ ਕਰ ਦਿੱਤਾ ਜਾਵੇ। ਸੰਗਤ ਦੇ ਵਿੱਚ ਅਰਦਾਸ ਦੇ ਸਮੇਂ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਜਿਹੜੇ ਪ੍ਰਧਾਨ ਸਨ ਗੁਰਦੁਆਰਾ ਸਾਹਿਬ ਦੇ, ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਉਸ ਤੋਂ ਬਾਅਦ ਦੂਜਾ ਨਿਸ਼ਾਨਾ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਸਨ, ਇਹਨਾਂ ਤੇ ਗੋਲੀਆਂ ਚਲਾਉਣੀਆਂ ਸਨ। ਜਦੋਂ ਭਾਗ ਸਿੰਘ ਜੀ ਤੇ ਗੋਲੀਆਂ ਚਲਾਈਆਂ ਬੇਲੇ ਜਿਆਣ ਨੇ ਤਾਂ ਕੋਲੇ ਭਾਈ ਬਤਨ ਸਿੰਘ ਜੀ ਦਲੇਰ ਸਿੰਘ ਵਾਲਾ ਖੜੇ ਸਨ, ਤਾਂ ਉਹਨਾਂ ਨੇ ਉਸ ਨੂੰ ਧੌਣ ਜਾ ਫੜਿਆ ਤੇ ਉਸਨੇ ਆਪਣਾ ਰਿਵਾਲਵਰ ਇੱਕਦਮ ਬਤਨ ਸਿੰਘ ਜੀ ਵੱਲ ਕਰ ਦਿੱਤਾ, ਜਿਨ੍ਹਾਂ ਦੇ ਗੋਲੀਆਂ ਲੱਗੀਆਂ। ਹੋਰ ਗੋਲੀਆਂ, ਸੰਗਤ ਦੇ ਵਿੱਚ 18 ਵਿਅਕਤੀ ਸਨ ਜਿਹੜੇ ਥੋੜੇ ਬਹੁਤੇ ਹੋਰ ਵੀ ਜ਼ਖਮੀ ਹੋਏ। ਪਰ 6 ਸਤੰਬਰ ਦੇ ਦਿਨ 1914 ਨੂੰ ਜਦੋਂ ਇਹ ਦੋਨੇ ਜ਼ਖਮੀ ਰੂਪ ਚ ਸਨ, ਇਹਨਾਂ ਨੇ ਬਿਆਨ ਦਿੱਤੇ। ਇਹਨਾਂ ਦੇ ਬਿਆਨ ਵੀ ਦਰਜ ਸਨ ਜਿਨ੍ਹਾਂ 'ਚ ਕਿਹਾ ਗਿਆ ਕਿ ਸਾਨੂੰ
ਗੋਲੀਆਂ ਦਾ ਨਿਸ਼ਾਨਾ ਬਣਾਉਣ ਵਾਲਾ ਬੇਲਾ ਜਿਹਾਨ ਬ੍ਰਿਟਿਸ਼ ਏਜੰਟ ਹੌਪਕਿੰਸਨ ਦੇ ਇਸ਼ਾਰੇ ਤੇ ਸਰਕਾਰ ਦੀ ਸਾਜ਼ਿਸ਼ ਹੈ ਸਿੱਖਾਂ ਨੂੰ ਇਥੋਂ ਦੂਰ ਕਰਨ ਦੀ, ਖਤਮ ਕਰਨ ਦੀ, ਤੇ ਇਹਨਾਂ ਦੋਨਾਂ ਯੋਧਿਆਂ ਦੀ ਸ਼ਹਾਦਤ ਹੋਈ। ਭਾਈ ਸਾਹਿਬ ਜੀ, ਜਦੋਂ ਇਹ ਗੋਲੀਆਂ ਚੱਲ ਰਹੀਆਂ ਸਨ ਤੇ ਉਸ ਵੇਲੇ ਸੰਗਤਾਂ ਦੇ ਵਿੱਚ ਇੱਕ ਐਸੀ ਸ਼ਖਸੀਅਤ ਮੌਜੂਦ ਸੀ ਜਿਹੜੀ ਕਿ ਗੁਰਮਤ ਨੂੰ ਸਮਰਪਿਤ, ਸਿੱਖੀ ਸਿਦਕ ਵਾਲੀ, ਪੂਰੀ ਤਰ੍ਹਾਂ ਨਾਮ ਦੇ ਵਿੱਚ ਰੰਗੀ ਹੋਈ ਇੱਕ ਆਮ ਸੇਵਾਦਾਰ, ਜਿਹੜਾ ਕੋਈ ਲੀਡਰ ਨਹੀਂ ਸੀ, ਸੇਵਾ ਦੇ ਵਿੱਚ ਸਮਰਪਿਤ ਸੀ। ਉਹਨਾਂ ਦਾ ਨਾਂ ਸੀ ਭਾਈ ਮੇਵਾ ਸਿੰਘ ਜੀ ਲੋਪੋਕੇ। ਕੀਰਤਨ ਦੀ ਸੇਵਾ ਵੀ ਕਰਦੇ ਸਨ, ਉਸ ਦੇ ਨਾਲ ਨਾਲ ਉਹ ਹੋਰ ਵੀ ਜਿਹੜੀ ਸੰਗਤਾਂ ਦੇ ਨਾਲ ਮਿਲ ਕੇ ਸੇਵਾ ਕਰਦੇ ਸਨ। ਤੇ ਉਹਨਾਂ ਨੇ ਜਦੋਂ ਅੱਖੀਂ ਤੱਕਿਆ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੇਰੇ ਭਾਈਆਂ ਨੂੰ ਇਸ ਤਰੀਕੇ ਨਾਲ ਹਕੂਮਤ ਨੇ ਖਤਮ ਕਰ ਦਿੱਤਾ, ਸ਼ਹੀਦ ਕਰ ਦਿੱਤਾ, ਤਾਂ ਫਿਰ ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਉਹਨਾਂ ਦੇ ਅੰਦਰ ਇਸ ਗੱਲ ਦਾ ਰੋਸ ਪੈਦਾ ਹੋਇਆ ਕਿ ਹੁਣ ਇਹ ਤੋਂ ਬਾਅਦ ਜਿਉਣਾ ਕੋਈ ਹੱਜ ਨਹੀਂ। ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਇਸ ਜ਼ਾਲਮ ਸਰਕਾਰ ਦੀਆਂ ਜੜ੍ਹਾਂ ਪੱਟਣ ਲਈ ਸਮਾਂ ਆ ਗਿਆ ਆਪਣੀ ਸ਼ਹਾਦਤ ਦੇਣ ਦਾ। ਉਹਨਾਂ ਆਪਣੀ ਤਿਆਰੀ ਕਰ ਲਈ। ਉਹ ਘਟਨਾ ਸਤੰਬਰ ਦੀ ਸੀ, 5 ਸਤੰਬਰ, ਤੇ ਉਸ ਤੋਂ ਬਾਅਦ ਉਹਨਾਂ ਨੇ ਰਿਵਾਲਵਰ ਖਰੀਦਿਆ, ਉਸ ਦਾ ਅਭਿਆਸ ਕੀਤਾ ਚਲਾਉਣ ਦਾ, ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੂੰ ਪਤਾ ਨਹੀਂ, ਦੋਸਤਾਂ ਮਿੱਤਰਾਂ ਨੂੰ ਮਿਲਦੇ ਜ਼ਰੂਰ ਸਨ ਤੇ ਇੱਕ ਗੱਲ ਦਾ ਅਹਿਸਾਸ ਉਹਨਾਂ ਦੇ ਚਿਹਰੇ ਤੋਂ ਲੱਗਦਾ ਸੀ ਕਿ ਇਹ ਇਸ ਵੇਲੇ ਕਾਫੀ ਡੂੰਘਾਈ 'ਚ ਰਹਿੰਦੇ ਨੇ। ਤੇ ਇਸ ਗੱਲ ਦਾ ਪ੍ਰਗਟਾਵਾ ਕਈ ਇਤਿਹਾਸਕ ਸਰੋਤਾਂ ਤੋਂ ਵੀ ਹੁੰਦਾ ਹੈ। ਫਿਰ ਇੱਕ ਸਰੋਤ ਇਹ ਵੀ ਦੱਸਦਾ ਹੈ ਕਿ ਭਾਈ ਮੇਵਾ ਸਿੰਘ ਜੀ ਲੋਪੋਕੇ, ਕਿਉਂਕਿ ਉਹ ਵੀ ਕੈਨੇਡਾ 'ਚ ਬਾਕੀਆਂ ਵਾਂਗ ਹੀ ਆਏ ਸਨ। ਇੱਥੇ ਮੈਂ ਦੱਸਦੇ ਹਾਂ, ਅਸੀਂ ਵੀ ਬੈਠੇ ਹਾਂ, ਸਾਨੂੰ ਵੀ ਕਈ ਵਾਰ ਲੱਗਦਾ ਕਿ ਧੱਕਾ ਹੋ ਰਿਹਾ, ਪਰ ਅਸੀਂ ਅੱਗੇ ਇੰਨੀ ਸੋਚ ਰੱਖਦੇ ਹਾਂ ਕਿ ਦੇਖੋ ਲੱਖਾਂ ਰੁਪਏ ਖਰਚੇ, ਹਜ਼ਾਰਾਂ ਡਾਲਰ ਖਰਚ ਕੇ ਕੈਨੇਡਾ ਅਮਰੀਕਾ ਆਏ ਆ। ਘਰੋਂ ਸਮਝਾਇਆ ਜਾਂਦਾ, ਵੇਖੀ ਜਿੱਥੇ ਕਿਤੇ ਤੱਤੀ ਹਵਾ ਚੱਲਦੀ ਹੋਵੇ ਇੱਧਰ ਉੱਧਰ ਹੋ ਜਾਣਾ, ਜੇਕਰ ਕਿਤੇ ਕੋਈ ਨਾ ਕੋਈ ਵਾਧਾ ਘਾਟਾ ਚੱਲਦਾ ਹੋਵੇ ਤੂੰ ਵਿੱਚ ਇਨਵੋਲਵ ਨਹੀਂ ਹੋਣਾ। ਤੁਸੀਂ ਆਪਣਾ ਜਾਣਾ ਉੱਥੇ ਭਵਿੱਖ ਬਣਾਉਣ, ਤੁਸੀਂ ਜਾਣਾ ਆਪਣੀ ਰੋਟੀ ਪਾਣੀ ਕਮਾਉਣ। ਤੁਸੀਂ ਇਹ ਨਹੀਂ ਕੁਝ ਕਰਨਾ ਕਿ ਕਿਸੇ ਦੀ ਮਾਰ ਕੁਟਾਈ ਹੋ ਰਹੀ ਹੈ ਤੇ ਉੱਥੇ ਅੱਗੇ ਹੋ ਜਾਣਾ। ਆਪਣੀ ਜ਼ਿੰਦਗੀ ਅਸੀਂ ਵੀ ਗੁਜ਼ਾਰਨ ਆਏ ਆ, ਅਸੀਂ ਕਾਰੋਬਾਰ ਵੀ ਵਧਾ ਰਹੇ ਆ, ਆਏ ਉਹ ਵੀ ਸਨ। 1908 ਦੇ ਵਿੱਚ ਭਾਈ ਮੇਵਾ ਸਿੰਘ ਜੀ ਲੋਪੋਕੇ ਨੇ ਅੰਮ੍ਰਿਤਪਾਨ ਕੀਤਾ ਸੀ, ਚੜ੍ਹਦੀ ਕਲਾ ਵਾਲੇ ਸਿੰਘ ਸਜੇ ਸਨ। 6-7 ਦੇ ਵਿੱਚ ਹੋਰ ਯੋਧੇ ਆਏ ਤੇ ਇਹ ਵੀ ਉਦੋਂ ਆਏ। ਪਿੰਡ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ, ਔਲਖ ਪਰਿਵਾਰ ਦੇ ਵਿੱਚ ਇਹ ਜਨਮੇ ਤੇ ਇਹ ਆਪਣੇ ਸੁਨਹਿਰੀ ਭਵਿੱਖ ਲਈ ਇੱਥੇ ਆਏ ਸਨ। ਪਰ ਇੱਥੇ ਆ ਕੇ ਜਦੋਂ ਇਹਨਾਂ ਦੇ ਫੇਫੜਿਆਂ ਨੂੰ ਅਹਿਸਾਸ ਹੋਇਆ ਕਿ ਨਸਲਵਾਦ ਹੋ ਰਿਹਾ, ਬਸਤੀਵਾਦ ਦਾ ਦੌਰ ਹੈ, ਸਾਡੀ ਕੌਮ ਨਾਲ ਧੱਕਾ ਹੋ ਰਿਹਾ, ਸਾਥੋਂ ਵੋਟ ਦਾ ਹੱਕ ਖੋਲਿਆ ਗਿਆ, ਧੱਕੇ ਨਾਲ ਹੌਂਡਸ ਭੇਜਿਆ ਜਾ ਰਿਹਾ, ਸਾਡੇ ਪਰਿਵਾਰਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਕੰਟੀਨਿਊਸ ਜਰਗੀ ਵਰਗੇ ਕਾਲੇ ਕਾਨੂੰਨ ਨੇ, ਤੇ ਆਖਰੀ ਕੋਸ਼ਿਸ਼ ਜਿਹੜੀ ਇਸ ਤਰ੍ਹਾਂ ਦੀ ਸੀ ਕਿ ਗੁਰੂ ਨਾਨਕ ਜਹਾਜ਼ ਨੂੰ ਵੀ ਮੋੜ ਦਿੱਤਾ ਗਿਆ। ਇਹ ਬੇਹੁਰਮਤੀ ਬੇਅਦਬੀ ਉਹਨਾਂ ਦੇ ਅੰਦਰ ਪਹਿਲਾਂ ਹੀ ਕਰ ਚੁੱਕੀ ਸੀ ਕਿ ਅਸੀਂ ਹੁਣ ਚੈਨ ਨਾਲ ਨਹੀਂ ਬੈਠਾਂਗੇ। ਅਸੀਂ ਠੀਕ ਆ ਇੱਥੇ ਆ ਕੇ ਕਾਰੋਬਾਰ ਕੀਤੇ ਨੇ, ਪਰ ਅਸੀਂ ਸਭ ਕੁਝ ਜਿਹੜਾ ਹੈ ਸਮਰਪਿਤ ਕਰ ਦੇਣਾ। ਪਰ ਜਦੋਂ ਸ਼ਹਾਦਤ ਹੋਈ ਪ੍ਰਧਾਨ ਭਾਈ ਭਾਗ ਸਿੰਘ ਜੀ ਭਿੱਖੀਵਿੰਡ ਦੀ, ਉਹਨੇ ਪਾਣੀ ਸਿਰ ਤੋਂ ਲੰਘਾ ਦਿੱਤਾ ਤੇ ਇਹਨਾਂ ਫੈਸਲਾ ਕੀਤਾ ਕਿ ਹੁਣ ਤਿਆਰੀ ਕਰਨੀ ਹੈ। ਕੁਝ ਦਿਨ ਪਹਿਲਾਂ ਇਹ ਸਟੂਡੀਓ ਵਾਲੇ ਇੱਕ ਫੋਟੋਗ੍ਰਾਫਰ ਨੂੰ ਮਿਲੇ, ਇੱਕ ਲੰਮੀ ਤਸਵੀਰ ਭਾਈ ਮੇਵਾ ਸਿੰਘ ਲੋਪੋਕੇ ਦੀ ਆਉਂਦੇ ਦਿਨਾਂ 'ਚ ਅਸੀਂ ਦਿਖਾਵਾਂਗੇ ਵੀ, ਲੰਮਾ ਕੋਟ ਪਹਿਨਿਆ ਹੋਇਆ, ਉਹ ਫੋਟੋ ਵੀ ਕਰਾਈ। ਅਤੇ ਪੂਰੀ ਜਿਹੜੀ ਉਹਨਾਂ ਤੋਂ ਕਾਫੀ ਵਰੇ ਬਾਅਦ ਜਿਹੜੀਆਂ ਘਟਨਾਵਾਂ ਨਾ ਭਾਈ ਮੇਵਾ ਸਿੰਘ ਲੋਪੋਕੇ ਤੋਂ, ਕਿ ਦੇਖੋ ਜੀ ਸ਼ਹੀਦ ਊਧਮ ਸਿੰਘ ਸਨਾਮ, ਅਸੀਂ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੀ ਜਦੋਂ ਅਡਵਾਇਰ ਨੂੰ ਸੋਧਿਆ ਸੀ ਤੇ ਪਹਿਲਾਂ ਕਿਵੇਂ ਤਿਆਰੀਆਂ ਕੀਤੀਆਂ ਸਨ। ਇਹ 1940 ਦੀ ਗੱਲ ਹੈ, ਮੈਂ 1914 ਦੀ ਗੱਲ ਕਰ ਰਿਹਾ। ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ, ਜਾ ਕੇ 1930 ਦੀਆਂ ਗੱਲਾਂ ਨੇ, 31 ਦੀਆਂ ਗੱਲਾਂ ਨੇ, ਪਰ ਅਸੀਂ 1914 ਦੇ ਪੰਨੇ ਨੂੰ ਕਿਉਂ ਵਿਸਾਰ ਦਿੱਤਾ? ਸਾਡੇ ਲੇਖਕਾਂ ਨੇ ਕਿਉਂ ਵਿਸਾਰ ਦਿੱਤਾ? ਅਸੀਂ ਕਿਉਂ ਨਹੀਂ ਯਾਦ ਕੀਤਾ? ਅਜੇ ਬਹੁਤ ਜ਼ਰੂਰੀ ਹੈ ਸੋਚਣਾ। ਤੇ ਜਦੋਂ ਮੈਂ ਤੁਹਾਡੇ ਨਾਲ ਹੁਣ ਇਸ ਤੋਂ ਅੱਗੇ ਥੋੜੀ ਭਾਈ ਮੇਵਾ ਸਿੰਘ ਜੀ ਦੀ ਗੱਲ ਕਰਾਂਗਾ, ਤੁਸੀਂ ਹੈਰਾਨ ਹੋ ਜਾਓਗੇ, ਕਿਉਂਕਿ ਗੱਲਬਾਤ ਲੰਮੀ ਹੈ। ਤੁਸੀਂ ਉਹਦੇ ਦੌਰਾਨ ਕੋਈ ਟਿੱਪਣੀ, ਭਾਈ ਮਨਵੀਰ ਸਿੰਘ ਜੀ ਕੁਝ ਵੀ ਕਰਨਾ ਚਾਹੋ, ਤੁਸੀਂ ਤਸਵੀਰਾਂ ਦਿਖਾ ਰਹੇ ਹੋ, ਬਿਲਕੁਲ ਇਹ ਸਾਰੀਆਂ ਤਸਵੀਰਾਂ ਜਿੱਥੇ ਸੰਤ ਪ੍ਰਿੰਸੀਪਲ ਤੇਜਾ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਧਰਦਿਓ, ਭਾਈ ਜਵਾਲਾ ਸਿੰਘ ਜੀ ਦਦੇਹਰ, ਭਾਈ ਵਿਸਾਖਾ ਸਿੰਘ ਜੀ ਦਦੇਹਰ, ਭਾਈ ਜਵਾਲਾ ਸਿੰਘ ਜੀ ਠੱਠੀਆਂ ਤੇ ਭਾਈ ਮਥਰਾ ਸਿੰਘ ਜੀ
ਭਾਈ ਭਾਗ ਸਿੰਘ ਜੀ, ਭਾਈ ਪਤਨ ਸਿੰਘ ਜੀ, ਭਾਈ ਰਣਧੀਰ ਸਿੰਘ ਜੀ, ਅਸੀਂ ਕਿੰਨਾ ਦੇ ਨਾਲ ਲਈਏ, ਇਹ ਸਾਰੇ ਯੋਧੇ ਜਿਹੜੇ ਹਨ ਉਹਨਾਂ ਦੀਆਂ ਨੇ। ਉੱਥੇ ਮੇਵਾ ਸਿੰਘ ਜੀ ਦੀ ਕਿਵੇਂ ਉਹ ਹੌਪਕਿੰਸਨ ਨੂੰ ਸੋਧਦੇ ਨੇ ਅਤੇ ਕਿਵੇਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਇੱਕ ਬਹੁਤ ਹੀ ਇਤਿਹਾਸ ਦਾ ਉਹ ਪੰਨਾ ਇੰਪੋਰਟੈਂਟ ਹੈ ਜਿਹੜਾ ਉਸ ਤੋਂ ਬਾਅਦ ਜਿੰਨੀਆਂ ਇਤਿਹਾਸ ਦੀਆਂ ਘਟਨਾਵਾਂ ਹੋਈਆਂ ਨੇ ਜ਼ਾਲਮਾਂ ਨੂੰ ਸੋਧਣ ਦੀਆਂ 20ਵੀਂ ਸਦੀ ਦੇ ਵਿੱਚ, ਇਹ ਉਸ ਤੋਂ ਮਗਰੋਂ ਚੱਲਦੀਆਂ ਨੇ। ਇਹਨਾਂ ਸਾਰਿਆਂ ਲਈ ਰੌਸ਼ਨ ਚਿਰਾਗ ਜਿਹੜੇ ਨੇ ਉਹ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਨੇ। ਜੀ ਬਿਲਕੁਲ ਜੀ। ਸੋ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਡਾਕਟਰ ਗੁਰਵਿੰਦਰ ਸਿੰਘ ਹੁਣੀ ਹਿਸਟੋਰੀਅਨ ਨੇ ਜੁੜੇ ਹੋਏ ਨੇ। ਸੋ ਗੱਲਬਾਤ ਅਸੀਂ ਕਰ ਰਹੇ ਹਾਂ ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਦਾ ਇਤਿਹਾਸ, ਤੇ ਉਹ ਇਤਿਹਾਸ ਆ ਜਿਹੜਾ ਉਹ ਗਦਰ ਮੂਵਮੈਂਟ ਤੱਕ ਜਿਹੜਾ ਉਹ ਚੱਲਣ ਜਾ ਰਿਹਾ। ਪਰ ਉਸ ਤੋਂ ਪਹਿਲਾਂ ਅਸੀਂ 1914 ਦੀਆਂ ਘਟਨਾਵਾਂ, ਗੁਰੂ ਨਾਨਕ ਜਹਾਜ਼, ਉਸ ਤੋਂ ਬਾਅਦ ਹੁਣ ਸ਼ਹੀਦ ਭਾਈ ਮੇਵਾ ਸਿੰਘ ਲਾਪੋਕੇ ਹੋਣਾ ਦੀ ਜਿਹੜੀ ਆ ਉਹ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ। ਇਹ ਕਾਫੀ ਅੱਜ ਜਿਹੜੀ ਆ ਆਡੀਅנס ਘੱਟ ਆਈ ਆ, ਹੁਣ ਮੈਨੂੰ ਨਹੀਂ ਪਤਾ ਕਿਉਂ, ਪਰ ਜਿੰਨੇ ਵੀ ਆਪਾਂ ਆਏ ਆ ਇਹਦਾ ਮਤਲਬ ਸੀਰੀਅਸ ਨੋਟ ਦੇ ਉੱਤੇ ਗੱਲ ਜਿਹੜੀ ਆਪਾਂ ਕਰ ਸਕਦੇ ਆ ਤੇ ਆਪਾਂ ਸੁਣ ਵੀ ਸਕਦੇ ਆ। ਸੋ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸ਼ੇਅਰ ਵੀ ਜ਼ਰੂਰ ਕਰੋ ਜੀ ਪ੍ਰੋਗਰਾਮ ਨੂੰ, ਤਾਂ ਕਿ ਇਹ ਗੱਲ ਆ ਜਿਹੜੀ ਹੋਰ ਵੀ ਵੱਧ ਸਿੱਖਾਂ ਤੱਕ ਪਹੁੰਚ ਸਕੇ ਜਾਂ ਹੋਰ ਆਡੀਅנס ਤੱਕ ਪਹੁੰਚ ਸਕੇ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਕੈਨੇਡਾ ਦੇ ਵਿੱਚ ਤੁਸੀਂ ਪੋਲੀਟੀਕਲ ਅਸਾਈਲਮ ਬਾਰੇ ਕੋਈ ਵੀ ਹੈਲਪ ਲੈਣੀ ਹੋਵੇ, ਪੇਪਰ ਵਰਕ ਫਿਲ ਕਰਨ ਨੂੰ, ਤਾਂ ਤੁਸੀਂ ਜਿਹੜਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 514 770 7465 ਇਹਨਾਂ ਨੂੰ WhatsApp ਤੇ ਮੈਸੇਜ ਕਰੋ, ਤੁਹਾਨੂੰ ਕੰਟੈਕਟ ਜ਼ਰੂਰ ਕਰਨਗੇ। ਸੋ ਜੀ, ਸੋ ਡਾਕਟਰ ਸਾਹਿਬ ਆਪਾਂ ਕੰਟੀਨਿਊ ਕਰੀਏ ਸਰਦਾਰ ਮੇਵਾ ਸਿੰਘ ਲੋਪੋਕੇ ਉਹਨਾਂ ਦੀ। ਜੀ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਚਾਹਾਂਗਾ, ਕਿਉਂਕਿ ਮੇਰਾ ਮੀਡੀਆ ਦਾ ਪਿਛਲੇ 30 ਸਾਲ ਦਾ ਤਜਰਬਾ ਹੈ। 30-35 ਸਾਲ ਦੇ ਦੌਰਾਨ ਜੋ ਮੈਂ ਦੇਖਿਆ ਕਿ ਕਈ ਵਾਰ ਅਸੀਂ ਜਦੋਂ ਸਮਕਾਲੀ ਘਟਨਾਵਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਘਟਨਾਵਾਂ ਦੇ ਬਾਰੇ ਕਈ ਵਾਰ ਰੌਚਕਤਾ ਜੀ ਬਣ ਜਾਂਦੀ ਹੈ, ਦਿਲਚਸਪੀ ਬਣਦੀ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਬਾਦਲ ਟੌੜੇ ਦੀ ਕਿਤੇ ਅੱਜ ਤੋਂ 15-20 ਸਾਲ ਪਹਿਲਾਂ ਰੇਡੀਓ ਤੇ ਮੈਂ ਗੱਲ ਕਰਨੀ ਤਾਂ ਕਾਲਾਂ ਤੇ ਕਾਲਾਂ ਬੜੀਆਂ ਆਉਣੀਆਂ, ਤੇ ਜਦੋਂ ਅਸੀਂ ਗੱਲ ਕਰਨੀ ਕਿ ਕੈਨੇਡਾ 'ਚ ਸਾਡਾ ਇਤਿਹਾਸ ਕੀ ਹੈ, ਸਾਡੀਆਂ ਸੰਭਾਵਨਾਵਾਂ ਕੀ ਸਨ ਤੇ ਸਮੱਸਿਆਵਾਂ ਕਿਹੜੀਆਂ ਨੇ, ਤੇ ਉਸ ਵੇਲੇ ਕਈ ਵਾਰ ਉਹਨਾਂ ਜੀ ਅਸੀਂ ਕਾਲ ਨਹੀਂ ਕਰਦੇ, ਅਸੀਂ ਦਿਲਚਸਪੀ ਨਾਲ ਸੁਣ ਰਹੇ ਹਾਂ ਜੀ, ਤੇ ਸਾਡੇ ਕੋਲ ਜਿਹੜੀ ਗੱਲ ਸੁਣਨ ਦੀ ਸਮਰੱਥਾ ਜਿਹੜੀ ਹੈ ਕਈ ਵਾਰ ਉਸ ਪਾਸੇ ਵੱਲ ਹੁੰਦੀ ਹੈ। ਸੋ ਮੈਂ ਸਮਝਦਾ ਕਿ ਐਸੀ ਗੱਲ ਚੰਗੀ ਹੈ ਕਿ ਕਈ ਵਾਰ ਤੁਸੀਂ ਦਰਸ਼ਕ ਦੇ ਤੌਰ ਤੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਇਹ ਕੋਈ ਮਨੋਰੰਜਨ ਦਾ ਵਿਸ਼ਾ ਤਾਂ ਹੈ ਨਹੀਂ ਕਿ ਕਿਸੇ ਦੀ ਅਸੀਂ ਉਸ ਸਮੇਂ ਕੋਈ ਵਾਦ ਘਾਟ ਕਰਕੇ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਨੇ। ਸੋ ਮੇਵਾ ਸਿੰਘ ਲੋਪੋਕੇ ਦੀ ਗੱਲ ਦੇ ਪ੍ਰਤੀ ਜੇ ਸਾਡੇ ਅੰਦਰ ਉਤਸੁਕਤਾ ਪੈਦਾ ਨਹੀਂ ਹੁੰਦੀ ਤੇ ਕੈਨੇਡਾ 'ਚ ਜਿਨ੍ਹਾਂ ਨੇ ਸਾਡੇ ਪੈਰ ਲਾਏ ਉਹਨਾਂ ਬਾਰੇ ਵੀ ਅਸੀਂ ਜਿਹੜਾ ਗਿਆਨ ਨਹੀਂ ਹਾਸਲ ਕਰਦੇ ਤਾਂ ਫਿਰ ਮਾੜੀ ਗੱਲ ਹੈ। ਸੋ ਮੈਂ ਇੱਥੋਂ ਹੀ ਅੱਗੇ ਗੱਲ ਤੋਰਦਾ। ਜਦੋਂ ਭਾਈ ਮੇਵਾ ਸਿੰਘ ਜੀ ਲੋਪੋਕੇ ਨੇ ਇਹ ਫੈਸਲਾ ਕਰ ਲਿਆ ਕਿ ਹੁਣ ਜ਼ਾਲਿਮ ਨੂੰ ਸੋਧਣਾ, ਤਾਂ ਉਧਰ ਜਿਹੜੀ ਤਾਰੀਖ ਚੱਲ ਰਹੀ ਸੀ, ਵੈਨਕੂਵਰ ਦੀ ਅਦਾਲਤ ਜਿਹੜੀ ਲੱਗਦੀ ਸੀ ਉਸ ਵੇਲੇ ਉਸ ਥਾਂ ਤੇ ਸੀ ਜਿੱਥੇ ਇਸ ਵੇਲੇ ਵੈਨਕੂਵਰ ਆਰਟ ਗੈਲਰੀ ਹੈ, ਉੱਥੇ ਕੋਰਟ ਹੁੰਦੀ ਸੀ। ਇੱਥੇ 1984 ਦੀ ਯਾਦ ਦੇ ਵਿੱਚ ਨਵੰਬਰ ਤੇ ਜੂਨ ਦੇ ਵਿੱਚ ਇਕੱਠ ਵੀ ਹੁੰਦੇ ਨੇ, ਕੈਂਡਲ ਲਾਈਟ ਵਿਜ਼ਲ ਹੁੰਦੇ ਨੇ, ਸਪੀਚਾਂ ਹੁੰਦੀਆਂ ਨੇ। ਇਸ ਜਗ੍ਹਾ ਤੇ ਕੋਰਟ ਹੁੰਦੀ ਸੀ, ਪੌੜੀਆਂ ਕਾਫੀ ਨੇ। ਇਨਸਾਈਡ ਅੰਦਰਲੇ ਪਾਸੇ ਉੱਥੇ ਜਦੋਂ ਭਾਈ ਮੇਵਾ ਸਿੰਘ ਜੀ ਵੀ ਮੌਜੂਦ ਸਨ ਤੇ ਉਸੇ ਅਗਵਾਈ ਦੇ ਦੌਰਾਨ ਗਵਾਹੀ ਦੇ ਲਈ ਜੋ ਹੌਪਕਿੰਸਨ ਸੀ ਉਹ ਪੌੜੀਆਂ ਚੜ੍ਹ ਕੇ ਆਇਆ ਤੇ ਮੇਵਾ ਸਿੰਘ ਜੀ ਐਕਸ਼ਨ ਇੱਕ ਵਾਰ ਤੁਹਾਡਾ ਡਾਕਟਰ ਸਾਹਿਬ ਜੀ ਵਿੱਚ ਦੀ ਸਮੱਸਿਆ ਆ ਰਹੀ ਹੈ ਜੀ। ਹਾਂਜੀ ਜੀ। ਸੋ ਜਦੋਂ ਇਹ ਹਾਲਾਤ ਬਣੇ ਤਾਂ ਉਸ ਵੇਲੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਵਾ ਸਿੰਘ ਜੀ ਤਿਆਰੀ 'ਚ ਸਨ। ਉਹਨਾਂ ਨੇ ਆਪਣਾ ਰਿਵਾਲਵਰ ਕੱਢਿਆ, ਗੋਲੀਆਂ ਚਲਾਈਆਂ, ਹੌਪਕਿੰਸਨ ਹੱਕਾ ਪੱਕਾ ਰਹਿ ਗਿਆ ਤੇ ਉਹ ਇੱਕਦਮ ਉਹਨਾਂ ਦੇ ਲੱਤਾਂ ਨੂੰ ਫੜ ਕੇ ਥੱਲੇ ਜਿਹੜਾ ਗੋਡਿਆਂ ਭਾਰ ਹੋ ਗਿਆ ਤੇ ਮੇਵਾ ਸਿੰਘ ਜੀ ਨੇ ਦੂਜਾ ਰਿਵਾਲਵਰ ਕੱਢਿਆ ਤੇ ਗੋਲੀਆਂ ਬਾਕੀ ਵੀ ਦਾਗ ਦਿੱਤੀਆਂ। ਤੇ ਉੱਥੇ ਜਦੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਨੇ ਹੌਪਕਿੰਸਨ ਨੂੰ
ਸੋਧਿਆ ਤੇ ਉੱਥੋਂ ਮੂਵ ਨਹੀਂ ਹੋਏ, ਉੱਥੋਂ ਹਿੱਲੇ ਨਹੀਂ। ਇੱਕਦਮ ਜਿਹੜੇ ਸ਼ੈਫ ਸਨ ਹੋਰ ਸਾਰੇ ਆ ਗਏ ਤਾਂ ਮੇਵਾ ਸਿੰਘ ਜੀ ਕਹਿੰਦੇ ਕਿ ਮੈਂ ਇੱਥੋਂ ਦੌੜਨਾ ਨਹੀਂ, ਮੈਂ ਆਪਣਾ ਜਿਹੜਾ ਕੰਮ ਕਰ ਲਿਆ ਤੇ ਇਸ ਕੰਮ ਦੇ ਨਤੀਜੇ ਵਜੋਂ ਮੈਂ ਗ੍ਰਿਫਤਾਰੀ ਦਿੰਦਾ। ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਇੱਕ ਵਾਰ ਇਹ ਜ਼ਰੂਰ ਉਹਨਾਂ ਨੇ ਦੇਖਿਆ, ਯਕੀਨੀ ਬਣਾਇਆ ਕਿ ਹੌਪਕਿੰਸਨ ਮਰ ਗਿਆ ਕਿ ਜਿਉਂਦਾ। ਮੈਨੂੰ ਫਿਰ ਯਾਦ ਆਉਂਦਾ ਕਿ ਊਧਮ ਸਿੰਘ ਜਦੋਂ ਸਨਾਮ ਨੇ ਸੋਧਿਆ ਅਡਵਾਇਰ ਨੂੰ, ਤੇ ਇੱਕ ਵਾਰੀ ਉਹਦਾ ਕਹਿਣਾ ਵੀ ਸੀ ਕਿ ਚੈੱਕ ਕਰੋ ਕਿ ਇਹ ਜਿਉਂਦਾ ਕਿ ਮਰ ਗਿਆ। ਸੋ ਇਹ ਗੱਲਾਂ ਬਾਅਦ ਦੇ ਵਿੱਚ ਕਾਫੀ ਬਾਅਦ 'ਚ ਹੋਈਆਂ, ਤਕਰੀਬਨ 15-20 ਸਾਲ ਬਾਅਦ ਦੀਆਂ, 25 ਸਾਲ ਬਾਅਦ ਦੀਆਂ ਗੱਲਾਂ ਹੋਰ। ਜੀ ਡਾਕਟਰ ਸਾਹਿਬ ਕਨੈਕਸ਼ਨ ਫੇਰ ਵੀਕ ਹੋਇਆ ਬਾਅਦ ਜੀ, ਤੁਸੀਂ ਚੈੱਕ ਕਰੋ ਇੱਕ ਵਾਰ ਕਨੈਕਸ਼ਨ ਫੇਰ ਵੀਕ ਹੋਇਆ ਜੀ। ਸੋ ਪ੍ਰੋਗਰਾਮ ਜਿਹੜਾ ਸੁਣ ਰਹੇ ਹੋ ਤੁਸੀਂ ਦਿਲ ਦੀਆਂ ਗੱਲਾਂ, ਤੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ। ਔਰ ਪ੍ਰੋਗਰਾਮ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ, ਤੇ ਜਿਹੜੇ ਵੀਰ ਭੈਣਾਂ ਲੇਟ ਜੁੜੇ ਨੇ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਪ੍ਰੋਗਰਾਮ ਜਿਹੜਾ ਇਹ ਸਮਾਪਤੀ ਤੋਂ ਤੁਰੰਤ ਬਾਅਦ ਜਿਹੜਾ ਹੈ ਇਹ YouTube ਦੇ ਉੱਤੇ ਅਪਲੋਡ ਹੋ ਜਾਏਗਾ। ਬੜੀ ਵਡਮੁੱਲੀ ਜਾਣਕਾਰੀ ਆ ਇਹ ਜਿਹੜੀ ਆ ਕੈਨੇਡਾ ਦੇ ਵਿੱਚ ਸਿੱਖਾਂ ਦਾ ਇਤਿਹਾਸ ਤੇ ਗਦਰ ਮੂਵਮੈਂਟ ਨੂੰ ਲੈ ਕੇ ਗੱਲਬਾਤ ਸਾਡੀ ਚੱਲ ਰਹੀ ਹੈ। ਔਰ ਦੂਸਰਾ ਐਪੀਸੋਡ ਇਸ ਸੰਬੰਧ ਦੇ ਵਿੱਚ ਅਸੀਂ ਡਾਕਟਰ ਗੁਰਵਿੰਦਰ ਸਿੰਘ ਉਹਨਾਂ ਦੇ ਨਾਲ ਕਰ ਰਹੇ ਹਾਂ। ਸੋ ਇਹਨੂੰ ਤੁਸੀਂ ਬਾਅਦ ਵਿੱਚ ਵੀ, ਪਹਿਲਾ ਐਪੀਸੋਡ ਵੀ ਤੁਸੀਂ ਵੇਖਣਾ ਹੋਵੇ ਤਾਂ TV84 ਦੇ YouTube ਚੈਨਲ ਦੇ ਉੱਤੇ ਪਿਆ, ਤੇ ਉਹ ਵੀ ਐਪੀਸੋਡ ਬਹੁਤ ਪਸੰਦ ਕੀਤਾ ਗਿਆ ਜੀ। ਡਾਕਟਰ ਸਾਹਿਬ ਹਾਂਜੀ, ਹੁਣ ਦੱਸਣਾ ਜੀ, ਆਵਾਜ਼ ਸੁਣ ਰਹੀ ਹੈ ਜੀ ਪੂਰੀ? ਹਾਂਜੀ, ਹੁਣ ਠੀਕ ਹੈ ਜੀ, ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ? ਠੀਕ ਹੈ ਜੀ, ਬਿਲਕੁਲ ਪਹੁੰਚ ਰਹੀ। ਇਸ ਸਮੱਸਿਆ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਨਾ ਆਵੇ ਜੀ। ਨਹੀਂ, ਇੱਕ ਵਾਰ ਫੇਰ ਤੁਸੀਂ ਦੁਬਾਰਾ, ਤੁਹਾਨੂੰ ਕੁਝ ਦੇਖੋ ਮਾੜਾ ਜਿਹਾ ਤੁਹਾਡੇ ਵੱਲ ਥੋੜੀ ਜੀ ਕੋਈ ਆ ਰਹੀ ਆ, ਹਜੇ ਵੀ ਇਸ਼ੂ ਆ ਰਿਹਾ ਜੀ, ਤੇ ਗੱਲਬਾਤ ਜਿਹੜੀ ਆ ਆਪਣੀ ਉਹ ਨਹੀਂ ਹੋ ਪਾ ਰਹੀ ਠੀਕ ਤਰ੍ਹਾਂ, ਕਿਉਂਕਿ ਵਿਸ਼ਾ ਬੜਾ ਬੜਮੁੱਲਾ ਇਹ, ਤੇ ਮੈਂ ਚਾਹੁੰਦਾ ਨਹੀਂ ਵੀ ਇਹਨੂੰ ਮਤਲਬ ਅਧੂਰਾ ਸਮਝ ਆਵੇ, ਕਿਉਂਕਿ ਗੱਲ ਪੂਰੀ ਪਹੁੰਚ ਨਹੀਂ ਰਹੀ, ਵਿੱਚੋਂ ਆਪਾਂ ਮਿਸ ਕਰ ਜਾਂਦੇ ਆ ਕਾਫੀ ਕੁਝ। ਤੇ ਦਰਸ਼ਕੋ, ਤੁਸੀਂ ਜਿਹੜਾ ਪ੍ਰੋਗਰਾਮ, ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਸੋ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਅਸਾਈਲਮ ਦਾ ਕੇਸ ਹੈ, ਉਹਦੇ ਬਾਰੇ ਤੁਸੀਂ ਕੋਈ ਪੇਪਰ ਵਰਕ ਫਿਲ ਕਰਾਉਣਾ ਚਾਹੁੰਦੇ ਹੋ, ਜਾਂ ਚੰਗੇ ਵਕੀਲਾਂ ਨਾਲ ਵੀ ਇਹ ਤੁਹਾਡਾ ਸੰਪਰਕ ਕਰਾ ਸਕਦੇ ਨੇ, ਕਿਉਂਕਿ ਆਪ ਜਿਹੜਾ ਇਹਨਾਂ ਦਾ ਕੰਮ ਆ ਉਹ ਇੰਟਰਪ੍ਰੀਟਰ ਯਾਨੀ ਕਿ ਮਧਿਅੰਤਰੀ ਕਰਨਾ, ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਤੇ ਬਾਕੀ ਕੰਮ ਵਕੀਲਾਂ ਦਾ ਹੁੰਦਾ। ਸੋ ਚੰਗੇ ਵਕੀਲਾਂ ਦੇ ਨਾਲ ਇਹ ਟੀਮ ਕੰਮ ਕਰਦੀ ਹੈ। ਸੋ ਇਹਨਾਂ ਦੇ ਜਿਹੜੇ ਨੰਬਰ ਨੇ ਉਹ 514 770 7465 ਨੇ, ਔਰ ਪ੍ਰੋਗਰਾਮ ਦੇ ਵਿੱਚ ਇਸ ਦੇ ਵਿੱਚ ਐਡ ਕਰਨ ਦੇ ਲਈ ਜਿਹੜੇ ਨੰਬਰ ਨੇ ਉਹ 514 476 8484। ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ TV84 ਦੇ ਉੱਤੇ ਜਿਹੜੀ ਆ ਇਸ ਪ੍ਰੋਗਰਾਮ ਨੂੰ ਸਪਾਂਸਰ ਵੀ ਕਰ ਸਕਦੇ ਹੋ, ਆਪਣੇ ਬਿਜ਼ਨਸ ਦੀ ਐਡ ਵੀ ਕਰ ਸਕਦੇ ਹੋ, ਔਰ ਉਹਦੇ ਨਾਲ ਜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਸਮੁੱਚੇ TV84 ਦੇ ਪਲੇਟਫਾਰਮ ਨੂੰ, ਤਾਂ TV84.tv ਦੇ ਉੱਤੇ ਤੁਸੀਂ ਜਿਹੜਾ ਹੈ ਉਹ ਆਪਣੇ ਤੁਹਾਨੂੰ ਉੱਥੇ ਜਾਣਕਾਰੀ ਪੂਰੀ ਮਿਲ ਜਾਏਗੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਸ ਕੌਮੀ ਅਦਾਰੇ ਨੂੰ ਡੋਨੇਟ ਕਰ ਸਕਦੇ ਹੋ, ਤਾਂ ਕਿ ਇਹਨੂੰ ਅਸੀਂ ਹੋਰ ਬਿਹਤਰ ਕਰੀਏ, ਇਹਨੂੰ ਹੋਰ ਵਧੀਆ ਬਣਾਈਏ, ਤੇ ਗੱਲਬਾਤ ਜਿਹੜੀ ਆ ਤੁਹਾਡੀ ਹੋਰ ਵੀ ਜਿਹੜੀਆਂ ਕੌਮ ਦੀਆਂ ਸ਼ਖਸੀਅਤਾਂ ਨੇ, ਜਿਹੜੀਆਂ ਕੌਮ ਦੀ ਹੋਣੀ ਦੇ ਲਈ ਚਿੰਤਤ ਨੇ, ਕੌਮ ਦੇ ਜਿਹੜੇ ਆ ਉਹ ਇਤਿਹਾਸ, ਵਰਤਮਾਨ ਤੇ ਭਵਿੱਖ ਦੇ ਲਈ ਕਾਰਗਰ ਨੇ, ਇਹਦੇ 'ਚ ਕੰਮ ਕਰ ਰਹੇ ਨੇ, ਤੇ ਸਾਨੂੰ ਗੁਲਾਮੀ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਵਿਰਸੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਧਰਮ ਪ੍ਰਚਾਰ ਕਰ ਰਹੇ ਨੇ। ਸੋ ਇਹੀ ਸਾਡਾ ਜਿਹੜਾ ਮੋਟਿਵ ਹੈ ਇਸ ਮੀਡੀਆ ਦਾ, TV84 ਦਾ। ਤੇ ਇਸ ਮੀਡੀਆ ਦੇ ਉੱਤੇ ਤੁਸੀਂ ਜਿਹੜਾ ਹਰ ਰੋਜ਼, ਇੱਕ ਤਾਂ ਇਹ ਪ੍ਰੋਗਰਾਮ ਹੁੰਦਾ 12 ਤੋਂ 1 ਵਜੇ ਤੱਕ, ਜਿਹਦੇ 'ਚ ਦਾਸ ਮਨਵੀਰ ਸਿੰਘ ਤੁਹਾਡੇ ਨਾਲ ਹਾਜ਼ਰ ਹੁੰਦਾ। ਇਹ ਜਿਹੜਾ ਖਾਲਿਸਤਾਨ ਦਾ ਟਾਈਮ ਬਣਦਾ ਉਹ ਰਾਤ ਨੂੰ 9:30 ਵਜੇ ਦਾ ਬਣਦਾ, ਸੇਮ ਡੇ। ਸੋ ਉਸ ਤੋਂ ਇਲਾਵਾ ਜਿਹੜਾ ਰਾਤ ਨੂੰ ਫਿਰ 7:30 ਵਜੇ ਤੋਂ ਲੈ ਕੇ ਜਿਹੜਾ 1.5-2 ਘੰਟੇ ਲਈ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਸੰਚਾਲਕ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ, ਉਹ ਵੀ ਸਾਡੇ ਨਾਲ ਜੁੜਦੇ ਨੇ। ਉਹ ਹਰ ਰੋਜ਼ ਉਹਨਾਂ ਦਾ ਵੀ ਡੇਲੀ ਪ੍ਰੋਗਰਾਮ ਲਾਈਵ ਹੁੰਦਾ। ਉਸ ਤੋਂ ਇਲਾਵਾ ਹੋਰ ਪੰਥਕ ਪ੍ਰੋਗਰਾਮ ਨਾਰਥ ਅਮਰੀਕਾ ਦੀ ਧਰਤੀ ਤੇ ਜਾਂ ਪੰਜਾਬ ਦੇ ਵਿੱਚ ਜਾਂ ਫਿਰ ਹੋਰ ਵਰਲਡ ਵਾਈਡ ਜਿੱਥੇ ਵੀ ਚੱਲਦੇ ਨੇ, ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਲਾਈਵ ਜਾਂ ਫਿਰ ਉਹਨਾਂ ਪ੍ਰੋਗਰਾਮਾਂ ਦੀ ਰਿਕਾਰਡਿੰਗ ਜਿਹੜੀ ਆ ਪੰਥਕ ਪ੍ਰੋਗਰਾਮ ਹੁੰਦੇ ਨੇ ਉਹ ਆਪਣੇ ਦਰਸ਼ਕਾਂ ਦੇ ਰੂਬਰੂ ਕਰਦੇ ਰਹੀਏ। ਔਰ ਬਹੁਤ ਵਧੀਆ ਹੰਗਾਰਾ ਤੁਸੀਂ ਸਾਨੂੰ ਦੇ ਰਹੇ ਹੋ, ਔਰ ਤਕਰੀਬਨ
ਜਿਹੜਾ 13ਵੇਂ ਸਾਲ ਦੇ ਵਿੱਚ ਟੀਵੀ 84 ਅਦਾਰਾ ਜਿਹੜਾ ਉਹ ਪੰਥ ਦੀ ਸੇਵਾ ਕਰ ਰਿਹਾ, ਆਪ ਜੀ ਦੀ ਸੰਗਤ ਦੀ ਮਦਦ ਦੇ ਨਾਲ, ਗੁਰੂ ਦੇ ਆਸ਼ੀਰਵਾਦ ਦੇ ਨਾਲ। ਸੋ ਇਸ ਅਦਾਰੇ ਨੂੰ ਪਿਆਰ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਾਂਹ ਵਾਸਤੇ ਵੀ ਆਪਾਂ ਇਹਨੂੰ ਬੈਟਰ ਜਿਹੜੇ ਆ ਉਹ ਰਲ ਮਿਲ ਕੇ ਕਰਦੇ ਜਾਣਾ, ਕਿਉਂਕਿ ਇਹ ਪਰਿਵਾਰਕ ਕੰਮ ਆ, ਆਪਣਾ ਕੌਮੀ ਕੰਮ ਆ। ਇਹ ਕੋਈ ਜਿਹੜਾ ਕੰਮ ਆ ਅਸੀਂ ਕੋਈ ਇਹਦੇ ਚੋਂ ਪ੍ਰੋਫਿਟ ਕਮਾਉਣ ਦੇ ਲਈ ਨਹੀਂ ਸ਼ੁਰੂ ਕੀਤਾ। ਇਹ ਕੌਮ ਦੀ ਸੇਵਾ ਤੇ ਇਹ ਸਾਡੀ ਜੰਗੇ ਆਜ਼ਾਦੀ ਦੇ ਜਿਹੜੇ ਪੂਰਨੇ ਨੇ ਉਹਨਾਂ ਦੇ ਚੱਲ ਰਿਹਾ ਚੈਨਲ ਆ ਜੀ। ਡਾਕਟਰ ਸਾਹਿਬ ਜੀ ਜੀ, ਸੋ ਕੋਸ਼ਿਸ਼ ਕਰ ਰਹੇ ਹਾਂ ਜੀ ਹੁਣ ਗੱਲਬਾਤ ਜੇ ਆਪਣੀ ਸਹੀ ਹੋ ਸਕੇ ਜੀ। ਧੰਨਵਾਦ ਜੀ। ਹੁਣ ਆਵਾਜ਼ ਤੋਂ ਜੀ। ਸੋ ਅਸੀਂ ਗੱਲ ਜਿੱਥੋਂ ਤੱਕ ਕੀਤੀ ਸੀ ਉਸ ਤੋਂ ਅੱਗੇ ਗੱਲ ਤੋਰਦੇ ਹਾਂ। ਸੋ ਹੌਪਕਿੰਸਨ ਅਦਾਲਤ ਦੇ ਵਿੱਚ ਜਦੋਂ ਪਹੁੰਚਦਾ ਹੈ ਕਿ ਭਾਈ ਮੇਵਾ ਸਿੰਘ ਲੋਪੋਕੇ ਉਸ ਵੇਲੇ 21 ਅਕਤੂਬਰ 1914 ਨੂੰ ਉਸ ਨੂੰ ਸੋਧਦੇ ਨੇ, ਤੇ ਉਸ ਵੇਲੇ ਜਦੋਂ ਭਾਈ ਮੇਵਾ ਸਿੰਘ ਲੋਪੋਕੇ ਹੌਪਕਿੰਸਨ ਨੂੰ ਸੋਧਦੇ ਨੇ ਤੇ ਉਸ ਵੇਲੇ ਗ੍ਰਿਫਤਾਰ ਕਰ ਲਏ ਜਾਂਦੇ ਨੇ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ 30 ਅਕਤੂਬਰ 1914 ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਹਨਾਂ ਦਾ ਵਕੀਲ ਜੀ ਐਡਵਰਡ ਵੁੱਡ, ਉਹਨਾਂ ਦੇ ਵਕੀਲ ਉਹਨਾਂ ਦੀ ਸਟੇਟਮੈਂਟ ਜਿਹੜੀ ਦਿੰਦੇ ਨੇ, ਉਹ ਸਟੇਟਮੈਂਟ ਉਹਨਾਂ ਦੀ ਬਕਾਇਦਾ ਤੌਰ ਤੇ ਅੱਜ ਵੀ ਮੌਜੂਦ ਹੈ, ਜਿਹਦੇ ਵਿੱਚ ਉਹ ਜੋ ਗੱਲ ਕਹਿੰਦੇ ਨੇ ਉਹ ਸਾਡੇ ਸੁਣਨ ਵਾਲੀ ਹੈ। ਉਹ ਕਹਿੰਦੇ, ਮੈਂ ਮੇਵਾ ਸਿੰਘ ਗੁਰੂ ਦਾ ਸਿੱਖ ਹਾਂ, ਗੁਰੂ ਦੇ ਭਾਣੇ 'ਚ ਰਹਿਣ ਵਾਲਾ। ਕੈਨੇਡਾ ਦੇ ਵਿੱਚ ਅਸੀਂ ਵਸਦੇ ਹਾਂ। ਕੈਨੇਡਾ ਦੀ ਧਰਤੀ ਤੇ ਅਸੀਂ ਮਨੁੱਖੀ ਸੋਚ, ਹੱਕਾਂ ਦੀ ਧਾਰਨਾ ਦੇ ਅਨੁਸਾਰ ਜਿਉਣੇ ਆ, ਪਰ ਸਾਡੇ ਨਾਲ ਇੱਥੇ ਲਗਾਤਾਰ ਧੱਕੇਸ਼ਾਹੀ ਹੋ ਰਹੀ ਹੈ। ਸਾਡੇ ਲੋਕਾਂ ਨੂੰ ਜਿਉਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਤੇ ਹਮਲੇ ਹੋ ਰਹੇ ਨੇ, ਉਹਨਾਂ ਨੂੰ ਨਸਲਵਾਦ ਦੇ ਨਾਲ, ਨਫ਼ਰਤ ਦੇ ਢੰਗ ਦੇ ਨਾਲ ਸ਼ਿਕਾਰ ਬਣਾਇਆ ਜਾ ਰਿਹਾ। ਅਸੀਂ ਗੁਲਾਮੀ ਦੀਆਂ ਜੰਜੀਰਾਂ ਜਕੜੇ ਹੋਏ ਹਾਂ। ਸਾਡੇ ਗੁਰਦੁਆਰਾ ਸਥਾਨ ਤੇ ਜੱਜ ਨੂੰ ਉਹ ਕਹਿ ਰਹੇ ਨੇ ਕਿ ਗੋਲੀਆਂ ਚਲਾਈਆਂ ਗਈਆਂ, ਸ਼ਹੀਦ ਕੀਤਾ ਗਿਆ ਸਾਡੇ ਆਗੂਆਂ ਨੂੰ। ਤੇ ਜੱਜ ਸਾਹਿਬ, ਜੇ ਇਹ ਕੁਝ ਚਰਚ 'ਚ ਹੁੰਦਾ ਫਿਰ ਤੁਸੀਂ ਕੀ ਕਰਦੇ? ਜਦੋਂ ਇਹ ਸਵਾਲ ਉਹਨਾਂ ਨੇ ਕੀਤਾ, ਇਹ ਸਵਾਲ ਨੂੰ ਪਿੱਛੇ ਜੇ ਇੱਕ ਫਿਲਮ ਵੀ ਆਈ ਗੁਰੂ ਨਾਨਕ ਜਹਾਜ਼, ਜਿਹਦੇ ਵਿੱਚ ਕਾਫੀ ਵਿਸਤਾਰ 'ਚ ਪੇਸ਼ ਕੀਤਾ ਗਿਆ। ਕੁਝ ਊਣਤਾਈਆਂ ਦੇ ਬਾਵਜੂਦ ਇੱਕ ਬੜਾ ਸ਼ਲਾਘਾਯੋਗ ਕਦਮ ਕੀਤਾ ਗਿਆ। ਇੱਕ ਪਾਸੇ ਗੁਰੂ ਨਾਨਕ ਜਹਾਜ਼ ਨਾਮ ਨੂੰ ਸਤਿਕਾਰ ਦਿੱਤਾ ਗਿਆ, ਦੂਜੇ ਪਾਸੇ ਭਾਈ ਮੇਵਾ ਸਿੰਘ ਜੀ ਦੀ ਉਹ ਸਟੇਟਮੈਂਟ, ਹਾਲਾਂਕਿ ਉਹਨਾਂ ਨੇ ਆਪ ਨਹੀਂ ਸੀ ਪੜ੍ਹੀ, ਜੱਜ ਦੇ ਸਾਹਮਣੇ ਵਕੀਲ ਨੇ ਪੜ੍ਹੀ, ਪਰ ਉਹ ਵਚਨ ਜਿਹੜੇ ਸਨ ਭਾਈ ਮੇਵਾ ਸਿੰਘ ਜੀ ਦੇ ਸਨ। ਉਹਨਾਂ ਦੇ ਬਕਾਇਦਾ ਤੌਰ ਤੇ ਲਿਖਤੀ ਤੌਰ ਤੇ ਜੋ ਅਨੁਵਾਦ ਕਰਕੇ ਇੰਗਲਿਸ਼ ਦੇ ਵਿੱਚ ਲਿਪਿਅੰਤਰ ਕਰਕੇ ਉਹ ਮੌਜੂਦ ਹੈ। ਤੇ ਵੈਨਕੂਵਰ ਦੀ ਅਦਾਲਤ ਦੇ ਵਿੱਚ ਜਦੋਂ ਉਹਨਾਂ ਦੀ ਉਹ ਸਟੇਟਮੈਂਟ ਜਿਹੜੀ ਹੈ, ਇੱਕ ਦਲੇਰਾਨਾ ਤਰ੍ਹਾਂ ਦੀ ਦਲੀਲ ਹੈ ਜਿਹੜੀ, ਉਹ ਏਡੀ ਕਾਇਲ ਕਰਨ ਵਾਲੀ ਸੀ, ਜਿਹਦੇ ਵਿੱਚ ਉਹ ਆਖਦੇ ਨੇ ਕਿ ਚੰਦ ਕੁ ਗੋਰਿਆਂ ਨੂੰ ਛੱਡ ਕੇ ਬਾਕੀ ਸਾਰੇ ਜਿਸ ਤਰ੍ਹਾਂ ਨਫ਼ਰਤ ਕਰਦੇ ਨੇ, ਅਸੀਂ ਲੋਕ ਮਿਹਨਤੀ ਆ, ਅਸੀਂ ਲੋਕ ਕੈਨੇਡਾ ਨੂੰ ਵਧੀਆ ਬਣਾਉਣਾ ਚਾਹੁੰਦੇ ਆ, ਪਰ ਸਾਡੇ ਨਾਲ ਹੀ ਧੱਕਾ ਹੋ ਰਿਹਾ। ਨਾਲ ਉਹ ਕਹਿੰਦੇ ਨੇ ਕਿ ਹੌਪਕਿੰਸਨ ਨੂੰ ਮੈਂ ਇਸ ਕਰਕੇ ਨਹੀਂ ਮਾਰਿਆ ਕਿ ਉਹਦਾ ਰੰਗ ਹੋਰ ਸੀ, ਧਰਮ ਹੋਰ ਸੀ, ਜ਼ੁਬਾਨ ਹੋਰ ਸੀ, ਬਲਕਿ ਇਸ ਕਰਕੇ ਮਾਰਿਆ ਕਿਉਂਕਿ ਉਹ ਇਹੋ ਜਿਹਾ ਸੁਈਆ ਸੀ ਜਿਹੜਾ ਸਾਡੀ ਕੌਮ ਦੇ ਵਿੱਚ ਪਾੜਾ ਪਾਉਂਦਾ ਸੀ, ਸਾਡੇ ਲੋਕਾਂ ਨੂੰ ਗੁਲਾਮ ਬਣਾਉਂਦਾ ਸੀ, ਸਾਨੂੰ ਜਿਉਣ ਨਹੀਂ ਸੀ ਦੇ ਰਿਹਾ। ਤੇ ਇਹ ਮੈਂ ਕਾਰਜ ਕੀਤਾ ਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ। ਮੈਨੂੰ ਇਹਦਾ ਪਤਾ ਕਿ ਇਸ ਦੇ ਲਈ ਮੈਨੂੰ ਫਾਂਸੀ ਜਿਹੜੀ ਹੈ ਉਹਦਾ ਰੱਸਾ ਚੁੰਮਣਾ ਪਏਗਾ, ਸ਼ਹੀਦ ਹੋਣਾ ਪਏਗਾ, ਪਰ ਮੇਰੇ ਗੁਰੂ ਦਾ ਇਹ ਹੁਕਮ ਹੈ ਕਿ ਸੱਚੇ ਮਾਰਗ ਤੇ ਚੱਲਣਾ ਤੇ ਉਸ ਦੇ ਲਈ ਸ਼ਹਾਦਤ ਦੇਣੀ। ਫਿਰ ਉਹ ਇਹ ਵੀ ਆਖਦੇ ਨੇ ਕਿ ਮੈਂ ਇੰਨੇ ਚਾਅ ਦੇ ਨਾਲ ਸ਼ਹਾਦਤ ਦੇ ਵਾਸਤੇ ਤਿਆਰ ਆ। ਇੱਕ ਬੱਚਾ ਜਿਸ ਤਰ੍ਹਾਂ ਮਾਂ ਦੇ ਕਦਮਾਂ ਨੂੰ ਸਮਰਪਿਤ ਹੁੰਦਾ ਹੈ, ਉਹਨੂੰ ਚਾਅ ਹੁੰਦਾ ਹੈ ਮਾਂ ਦੀ ਗੋਦ 'ਚ ਜਾਣ ਦਾ। ਸੋ ਇਸ ਸਾਰੀ ਤਕਰੀਰ ਦੇ ਵਿੱਚ ਉਹ ਸਿੱਖ ਕੌਮ ਦੇ ਸੇਵਾਦਾਰਾਂ, ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਨੇ। ਅਤੇ ਭਾਈ ਮੇਵਾ ਸਿੰਘ ਜੀ ਦੀ ਇਹ ਤਕਰੀਰ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਪੜ੍ਹੀ ਗਈ, ਜਿਹਦੇ ਵਿੱਚ ਖੁੱਲੇ ਤੌਰ ਤੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹੌਪਕਿੰਸਨ ਨੂੰ ਉਹਨਾਂ ਨੇ ਸੋਧਿਆ, ਉਹਨਾਂ ਨੇ ਕੋਈ ਉਹ ਤੋਂ ਬਿਆਨ ਬਦਲੇ ਨਹੀਂ। ਅਤੇ ਉਹ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਹੀ ਸੁਣਵਾਈ ਹੋਈ ਅਦਾਲਤ ਦੀ ਤੇ ਤੁਰੰਤ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ 30 ਅਕਤੂਬਰ 1914 ਨੂੰ। ਉਹ ਉਸ ਤੋਂ ਬਾਅਦ ਜੇਲ੍ਹ 'ਚ ਗਏ। ਇਤਿਹਾਸਕ ਸਰੋਤ ਦੱਸਦੇ ਨੇ ਕਿ ਇਸ ਤੋਂ ਬਾਅਦ ਭਾਈ ਮੇਵਾ ਸਿੰਘ ਜੀ ਦਾ ਵਜ਼ਨ ਵੀ ਵਧਿਆ, ਤਕੜੇ ਵੀ ਹੋਏ, ਚੜ੍ਹਦੀ ਕਲਾ 'ਚ ਰਹੇ। ਉਹਨਾਂ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਸੰਗਤਾਂ ਦੇ ਨਾਲ, ਵਿਸ਼ੇਸ਼ ਕਰਕੇ ਮੈਂ ਅਮਰੀਕਾ ਦੀਆਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਸਟਾਕਟਨ ਵਿਖੇ ਉਦੋਂ ਤੱਕ ਗੁਰਦੁਆਰਾ ਸਾਹਿਬ ਬਣ ਗਿਆ ਸੀ।
ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉੱਥੇ ਸੰਗਤਾਂ ਦੇ ਨਾਂ ਉਹਨਾਂ ਨੇ ਇੱਕ ਚਿੱਠੀ ਲਿਖੀ ਜਿਹੜੀ ਮੌਜੂਦ ਹੈ, ਜਿਹੜੀ ਕਿ ਉਹਨਾਂ ਦੀ ਹੱਥ ਲਿਖਤ ਹੈ। ਉਹ ਕੋਰਟ ਦੇ ਉਹ ਬਾਅਦ ਦੇ ਵਿੱਚ ਜੋ ਜੇਲ੍ਹ ਚੋਂ ਭੇਜੀ ਵੀ ਗਈ, ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਧੰਨਵਾਦ ਕੀਤਾ, ਕਿਉਂਕਿ ਪਤਾ ਇਹ ਲੱਗਿਆ ਸੀ ਕਿ ਉਹਨਾਂ ਦੇ ਨਿਮਿਤ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ। 11 ਜਨਵਰੀ 1915 ਨੂੰ ਮੇਵਾ ਸਿੰਘ ਜੀ ਨੂੰ ਫਾਂਸੀ ਹੁੰਦੀ ਹੈ ਤੇ ਜਿਹੜਾ ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ 9 ਜਨਵਰੀ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਬੇਅੰਤ ਸੰਗਤਾਂ ਦੇ ਉਤਸ਼ਾਹ ਸਨ, ਹਰ ਥਾਂ ਤੇ ਉਤਸ਼ਾਹ ਸਨ। ਸਟਾਕਟਨ ਵਿਖੇ ਤੇ ਫਿਰ ਭਾਈ ਮੇਵਾ ਸਿੰਘ ਜੀ ਨੇ ਸੰਗਤਾਂ ਦੇ ਨਾਂ ਲਿਖਿਆ ਜਿਹੜਾ ਉਹ ਪੱਤਰ ਹੈ, ਉਹ ਜਦੋਂ ਅਸੀਂ ਅੱਜ ਵੀ ਦੇਖਦੇ ਹਾਂ ਤਾਂ ਮਨ ਗਦਗਦ ਕਰ ਉੱਠਦਾ ਹੈ। ਗੁਰਬਾਣੀ ਦੀ ਹਰ ਪੰਕਤੀ ਜਿਹੜੀ ਹੈ ਉਸ ਦੇ ਵਿੱਚ ਇਸ ਤਰ੍ਹਾਂ ਸਜਾਈ ਹੋਈ ਹੈ ਜਿਵੇਂ ਲੱਗਦਾ ਕਿ ਉਹਨਾਂ ਨੂੰ ਤਾਕਤ ਕਿੱਥੋਂ ਮਿਲੀ ਸੀ। ਜਿੱਥੇ ਉਹ ਲਿਖਦੇ ਨੇ ਕਿ ਇਹ ਜਿਹੜਾ ਨਾਮ ਰਸ ਹੈ ਉਹਦੀ ਉਹਨਾਂ ਦੇ ਅੰਦਰ ਕਿੰਨੀ ਬਰਕਤ ਹੈ। ਇਸ ਤਰ੍ਹਾਂ ਉਹ ਲਿਖਦੇ ਨੇ ਕਿ ਮੈਂ ਜਿਹੜਾ ਮਰੋ ਤਾਂ ਹਰ ਕੇ ਦੁਆਰ, ਮੈਂ ਗੁਰੂ ਦੇ ਦੁਆਰ ਦਾ ਕੂਕਰ ਹਾਂ। ਤੁਸੀਂ ਇਸ ਗੁਰੂ ਦੇ ਦੁਆਰ ਦੇ ਕੂਕਰ ਨੂੰ ਇੰਨਾ ਮਾਣ ਦਿੱਤਾ ਹੈ। ਮੈਂ ਇਹ ਸ਼ਹਾਦਤ ਦੇ ਨਾਲ ਆਨੰਦ ਚਾ, ਕਿਸੇ ਨੇ ਬਲਾਪ ਨਹੀਂ ਕਰਨਾ। ਵਿਸ਼ੇਸ਼ ਤੌਰ ਤੇ ਲਿਖਦੇ ਨੇ ਕਿਸੇ ਨੇ ਰੋਣਾ ਨਹੀਂ, ਕਿਸੇ ਨੇ ਉਦਾਸ ਨਹੀਂ ਹੋਣਾ, ਚੜ੍ਹਦੀ ਕਲਾ ਤੇ ਤੁਸੀਂ ਇਹ ਪਿਆਰ ਦਿੱਤਾ। ਮੇਰੀ ਫਾਂਸੀ ਜਿਹੜੀ ਹੋ ਰਹੀ ਹੈ 11 ਜਨਵਰੀ ਨੂੰ, ਸ਼ਹੀਦੀ ਹੋ ਰਹੀ ਹੈ, ਤੁਸੀਂ ਉਸ ਦੇ ਨਿਮਿਤ ਅਖੰਡ ਪਾਠ ਰੱਖੇ ਨੇ। ਸੋ ਉਹਨਾਂ ਦੇ ਨਾਲ ਜਿਹੜੇ ਬਚਨ ਵਿਲਾਸ ਨੇ ਖਤ ਰੂਪ ਦੇ ਵਿੱਚ ਭਾਈ ਮੇਵਾ ਸਿੰਘ ਜੀ ਦੀ ਲਿਖਤ ਅਜੇ ਵੀ ਮੌਜੂਦ ਹੈ ਸਟਾਕਟਨ ਵਿਖੇ ਵੀ, ਅਤੇ ਸਾਡੇ ਕੋਲ ਵੀ ਉਸ ਦੀ ਕਾਪੀ ਹੈ ਜਿਹੜੀ ਕਿ ਬਕਾਇਦਾ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ। ਤੇ ਨਾਲ ਹੀ ਭਾਈ ਮੇਵਾ ਸਿੰਘ ਜੀ ਜਦੋਂ ਉਹਨਾਂ ਜੀ ਹਾਂਜੀ ਸੋ ਜੀ ਮੈਂ ਕਿਹਾ ਸਕਰੀਨ ਤੇ ਟੈਕਨੀਕਲ ਟੀਮ ਹੈ ਜਿਹੜੀ ਉਹ ਵਿਖਾ ਵੀ ਰਹੀ ਹੈ ਨਾਲ ਦੀ ਨਾਲ। ਜੀ ਬਹੁਤ ਅੱਛਾ ਜੀ, ਮੈਂ ਹੁਣੇ ਦੇਖ ਰਿਹਾ ਸੀ ਜਿਸ ਤਰ੍ਹਾਂ ਤੁਸੀਂ ਜਿੱਥੇ ਤਸਵੀਰਾਂ ਦਿਖਾ ਰਹੇ ਸੀ ਉੱਥੇ ਨਾਲੋਂ ਨਾਲ ਉਹ ਲਿਖਤ ਜਿਹੜੀ ਹੈ ਇਹ ਵੀ ਇੱਕ ਬਹੁਤ ਵਡਮੁੱਲੀ ਗੱਲ ਹੈ ਜਿਹੜੀ ਆਪ ਜੀ ਕਰ ਰਹੇ ਹੋ। ਸੋ ਇੱਕ ਚੰਗੀ ਗੱਲ ਹੈ ਕਿ ਉਸ ਸਮੇਂ ਭਾਈ ਮੇਵਾ ਸਿੰਘ ਲੋਪੋ ਕੇ ਜੋ ਸੰਗਤਾਂ ਦੇ ਨਾਂ ਖਤ ਲਿਖਦੇ ਨੇ ਉਹ ਪੱਤਰ ਜਿਹੜਾ ਹੈ ਇਤਿਹਾਸਕ ਦਸਤਾਵੇਜ਼ ਹੈ। ਨਾਲ ਹੀ ਉਹ ਇੱਕ ਗੱਲ ਹੋਰ ਕਰਦੇ ਨੇ, ਭਾਈ ਮਿੱਤ ਸਿੰਘ ਪੰਡੋਰੀ ਮੁਲਾਕਾਤ ਲਈ ਆਉਂਦੇ ਨੇ, ਗੁਰੂ ਘਰ ਦੇ ਪ੍ਰੇਮੀ ਨੇ, ਗ੍ਰੰਥੀ ਸਿੰਘ ਨੇ, ਉਹਨਾਂ ਨੇ ਅਰਦਾਸ ਕਰਨੀ ਹੈ। ਤੇ ਅਰਦਾਸ ਜਿਹੜੀ 11 ਜਨਵਰੀ ਦੀ ਸਵੇਰ ਨੂੰ ਜਦੋਂ ਉਹ ਭਾਵਕ ਹੋ ਜਾਂਦੇ ਨੇ ਤੇ ਭਾਈ ਮੇਵਾ ਸਿੰਘ ਜੀ ਕਹਿੰਦੇ ਕਿ ਤੁਸੀਂ ਸਾਨੂੰ ਹੌਸਲਾ ਦੇਣਾ, ਤੁਸੀਂ ਭਾਵਕ ਕਿਉਂ ਹੋ ਗਏ, ਅਸੀਂ ਤਾਂ ਚੜ੍ਹਦੀ ਕਲਾ ਚ। ਇਹ ਭਾਈ ਮਿੱਤ ਸਿੰਘ ਜੀ ਦਾ ਬਿਆਨ ਬਾਅਦ ਚ ਸਾਰਾ ਦਰਜ ਹੈ। ਇਹ ਕਹਿੰਦੇ ਵੀ ਇੰਨੀ ਗੁਰੂ ਦੀ ਕਿਰਪਾ ਹੋਈ ਹੈ, ਮੇਰੇ ਲਈ ਤਾਂ ਚਾਹ ਹੈ, ਗੁਰੂ ਦੇ ਦਰ ਤੇ ਮੈਂ ਸ਼ਹੀਦ ਹੋ ਰਿਹਾ ਤੇ ਮੈਨੂੰ ਇਹ ਮਾਣ ਹੈ। ਫਿਰ ਉਹ ਆਪਣੇ ਕੋਲ ਜਿਹੜਾ ਕੁਝ ਪਦਾਰਥ ਹੁੰਦਾ ਹੈ ਲਿਖਤੀ ਤੌਰ ਤੇ ਦਿੰਦੇ ਨੇ। ਉਹਨਾਂ ਦੇ ਇੱਕ ਭਰਾ ਭਾਈ ਦੇਵਾ ਸਿੰਘ ਜੀ ਸਨ ਜਿਹੜੇ ਪੰਜਾਬ ਦੇ ਵਿੱਚ ਸਨ। ਉਹਨਾਂ ਨੂੰ ਇਹ ਸੀ ਕਿ ਘਰ-ਬਾਰ ਦਾ ਸਾਰਾ ਕੁਝ ਜਿਹੜਾ ਵੇਚ ਵੱਟ ਕੇ ਮੈਨੂੰ ਕੈਨੇਡਾ ਭੇਜਿਆ ਪਰਿਵਾਰ ਨੇ। ਸੋ ਇੱਕ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੀ ਇੱਥੇ 1-2 ਲਾਟਾਂ ਉਹਨਾਂ ਦੀਆਂ ਸਨ, ਕਿਉਂਕਿ ਮਿਹਨਤੀ ਸਨ, ਉਸ ਵੇਲੇ ਕਿਰਤੀ ਬੰਦੇ ਸਨ। ਤੇ ਕਹਿੰਦੇ ਵੀ ਇਹ ਲਾਟਾਂ ਚੋਂ ਜਿਹੜਾ ਮੇਰਾ ਚੰਦ ਪੈਸੇ ਨੇ ਤੇ ਦੇਵਾ ਸਿੰਘ ਨੂੰ ਭੇਜ ਦਿਓ, ਇਹ ਮੇਰਾ ਭਰਾ ਹੈ। ਫਿਰ ਜਿਹੜੀ ਕਮਾਈ ਸੀ ਉਹ ਉਹਨਾਂ ਨੂੰ ਕਹਿੰਦੇ ਵੀ ਆਹ ਵਕੀਲ ਜਿਹੜਾ ਐਡਵਰਡ ਵੁੱਡ ਆ ਇਹ ਬਹੁਤ ਮਿਹਨਤੀ ਹੈ, ਇਹਨੇ ਮੇਰੇ ਬਾਰੇ ਮੇਰੇ ਬਿਆਨ ਤੇ ਸਾਰਾ ਕੁਝ ਕੀਤਾ, ਆਹ ਮੇਰਾ ਜਿਹੜਾ ਸਰਮਾਇਆ ਇਹਨੂੰ ਦੇ ਦੇ। ਬਕਾਇਦਾ ਤੌਰ ਤੇ ਉਹ ਸਾਰਾ ਜਿਹੜਾ ਉਹਨਾਂ ਦਾ ਦਰਜ ਹੈ, ਹੋਰ ਚੀਜ਼ਾਂ ਦੇ ਬਾਰੇ ਵੀ ਵੇਰਵੇ ਆ, ਕਿੱਥੇ ਕੀ ਸੇਵਾ ਕਰਨੀ। ਭਾਈ ਮੇਵਾ ਸਿੰਘ ਜੀ ਦੀ ਇਹ ਸਾਰੀ ਜਿਹੜੀ ਇਤਿਹਾਸਕ ਦਾਸਤਾਨ ਹੈ ਉਸ ਦਾ ਜਿਹੜਾ ਸੁਨਹਿਰੀ ਪੰਨਾ 11 ਜਨਵਰੀ ਤੇ ਆਉਂਦਾ ਹੈ ਜਦੋਂ ਉਹਨਾਂ ਨੂੰ ਫਾਂਸੀ ਲਈ ਲਿਜਾਇਆ ਜਾਂਦਾ ਹੈ। ਉਸ ਵੇਲੇ ਉਹ ਸ਼ਬਦ ਗਾਇਨ ਕਰ ਰਹੇ ਨੇ, ਕਿਹੜਾ ਸ਼ਬਦ ਹੈ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਹੁਣ ਇਹ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਹੋਏ ਕੋਈ ਉੱਥੇ ਸਚਾਈ ਇਹ ਹੈ ਕਿ ਕੋਈ ਬੰਦੇ ਮਾਤਰਮ ਦੇ ਨਾਰੇ ਨਹੀਂ ਲਾ ਰਹੇ, ਕੋਈ ਹੋਰ ਕਿਸੇ ਤਰ੍ਹਾਂ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨਹੀਂ। ਮੈਂ ਤਾਂ ਕਹਿ ਰਿਹਾ ਉਹਨਾਂ ਨਾਰਿਆਂ ਦੇ ਵਿੱਚ ਕੋਈ ਖੋਟ ਨਹੀਂ, ਉਹ ਆਪੋ ਆਪਣੀ ਥਾਂ ਤੇ ਠੀਕ ਨੇ। ਪਰ ਭਾਈ ਮੇਵਾ ਸਿੰਘ ਜੀ ਅਨੰਦ ਸਿੱਖ ਸਨ, ਉਹ ਜੈਕਾਰੇ ਛੱਡ ਰਹੇ ਸਨ, ਉਹ ਗੁਰਬਾਣੀ ਦੇ ਚੜ੍ਹਦੀ ਕਲਾ ਦੇ ਸੰਕਲਪ ਨੂੰ ਲੈ ਕੇ ਚੱਲ ਰਹੇ ਸਨ। ਇਹ ਇਤਿਹਾਸ ਦੇ ਵਿੱਚ ਵੱਖਰੀ ਗੱਲ ਇਹ ਹੈ ਕਿ ਅਸੀਂ ਉਸ ਇਤਿਹਾਸ ਨੂੰ ਸਾਂਭਿਆ ਨਹੀਂ ਤੇ ਜਿਨ੍ਹਾਂ ਨੇ ਪ੍ਰਚਾਰਿਆ ਉਸ ਇਤਿਹਾਸ ਦੇ ਵਿੱਚ ਵਿਗਾੜ ਪੈਦਾ ਕਰ ਦਿੱਤਾ।
ਤੇ ਉਹ ਰਾਸ਼ਟਰਵਾਦੀ ਇੱਕ ਸ਼ਹੀਦ ਬਣਾ ਕੇ ਪੇਸ਼ ਕਰ ਦਿੱਤੇ ਗਏ। ਉੱਥੇ ਕੋਈ ਨੈਸ਼ਨਲਿਜ਼ਮ ਦੀ ਗੱਲ ਨਹੀਂ ਹੈ, ਉੱਥੇ ਗੱਲ ਇਹ ਹੈ ਸਰਬੱਤ ਦੇ ਭਲੇ ਦੀ, ਨਸਲਵਾਦ ਦੇ ਖਿਲਾਫ, ਰੰਗਨੀਤੀ ਦਾ ਜਿਹੜਾ ਵਿਤਕਰਾ ਉਸ ਦੇ ਖਿਲਾਫ। ਕੈਨੇਡਾ ਦੇ ਵਿੱਚ ਨਸਲਵਾਦ ਦੀਆਂ ਜੜ੍ਹਾਂ ਪੁੱਟਣ ਦੇ ਲਈ ਜੇਕਰ ਮੋਢੀਆਂ ਦੇ ਵਿੱਚ ਕਿਸੇ ਦੀ ਗੱਲ ਹੋਏਗੀ ਕਿ ਰੇਸਿਜ਼ਮ ਕੈਨੇਡਾ 'ਚ ਖਤਮ ਕਰਨ ਲਈ ਵੱਡੀਆਂ ਵੱਡੀਆਂ ਇਤਿਹਾਸਿਕ ਭੂਮਿਕਾਵਾਂ ਨਿਭਾਉਣ ਵਾਲੇ ਕੌਣ ਸਨ, ਉਹਨਾਂ 'ਚ ਪਹਿਲਾ ਨਾਂ ਭਾਈ ਮੇਵਾ ਸਿੰਘ ਲੋਪੋਕੇ ਦਾ ਆਏਗਾ, ਕਿਉਂਕਿ ਉਹਨਾਂ ਦਾ ਬਿਆਨ ਹੈ ਕਿ ਉਹਨਾਂ ਨੇ ਨਸਲਵਾਦ ਦੇ ਖਾਤਮੇ ਲਈ ਕਿ ਹੌਪਕਿੰਸਨ ਨੂੰ ਸੋਧਿਆ, ਤੇ ਨਾਲ ਹੀ ਜਿਹੜੀਆਂ ਬਸਤੀਵਾਦ ਬ੍ਰਿਟਿਸ਼ ਬਸਤੀਵਾਦ ਨੇ ਦੁਨੀਆ ਦੇ ਵਿੱਚ ਕਿਹਾ ਜਾਂਦਾ ਸੀ ਕਿ ਬ੍ਰਿਟਿਸ਼ ਦੀਆਂ ਕਲੋਨੀਆਂ ਇੰਨੀਆਂ ਨੇ ਕਿ ਇਹਦਾ ਸੂਰਜ ਕਦੇ ਡੁੱਬਦਾ ਨਹੀਂ, ਇਹਦਾ ਸੂਰਜ ਕਦੇ ਛੁਪਦਾ ਨਹੀਂ। ਅੱਜ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਗੁਰੂ ਦੇ ਹੁਕਮ ਤੇ ਗੁਰੂ ਦੀ ਰਜ਼ਾ ਦੇ ਅਨੁਸਾਰ ਭਾਈ ਮੇਵਾ ਸਿੰਘ ਜੀ ਦੀ ਸ਼ਹਾਦਤ ਦੇ ਬਾਰੇ ਗੱਲ ਕਰਦੇ ਹੋਏ ਇਹ ਕਹਿਣਾ ਚਾਹਾਂਗਾ ਕਿ ਬ੍ਰਿਟਿਸ਼ ਬਸਤੀਵਾਦ ਦਾ ਸੂਰਜ ਭਾਈ ਮੇਵਾ ਸਿੰਘ ਦੀ ਸ਼ਹਾਦਤ ਨੇ ਡੁੱਬਿਆ। ਇਹ ਇਤਿਹਾਸਿਕ ਤੱਥ ਹੈ। ਉਹਨਾਂ ਜਿਹੜਾ ਹੌਪਕਿੰਸਨ ਨੂੰ ਸੋਧਿਆ ਨਾ, ਤੇ ਲੰਡਨ ਤੱਕ ਬ੍ਰਿਟਿਸ਼ ਜਿਹੜਾ ਕੰਬ ਗਏ, ਬ੍ਰਿਟਿਸ਼ ਇੰਡੀਆ ਸਰਕਾਰ ਕੰਬ ਗਈ, ਤੇ ਵੈਨਕੂਵਰ ਡੋਮੀਨੀਅਨ ਦੇ ਵਿੱਚ ਤਾਂ ਇਹ ਹੋ ਗਿਆ ਕਿ ਉਦੋਂ ਬਾਅਦ ਕਿਸੇ ਗੁਰਦੁਆਰੇ ਤੇ ਹਮਲਾ ਨਹੀਂ ਹੋਇਆ, ਕਿਸੇ ਵੀ ਨਸਲਵਾਦੀ ਏਜੰਟ ਨੂੰ ਖਰੀਦ ਕੇ ਇੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਡਰਾਇਆ ਧਮਕਾਇਆ ਨਹੀਂ ਗਿਆ, ਕਿਉਂਕਿ ਇੱਕ ਗੱਲ ਚਾਨਣ ਹੋ ਗਿਆ ਕਿ ਇਹ ਲੋਕ ਵੀਰ ਰਸੀ ਯੋਧੇ ਵੀ ਨੇ। ਜੇਕਰ ਅਸੀਂ ਇਉਂ ਕੀਤਾ ਤੇ ਹੁਣ ਸਮਝੌਤਾ ਨਹੀਂ ਕਰਨਗੇ, ਇਹ ਸਾਨੂੰ ਜ਼ੁਲਮ ਦੀ ਜਿਹੜੀ ਇਹ ਸੋਚ ਹੈ ਉਸ ਨੂੰ ਸੋਧਾ ਲਾ ਕੇ ਇਹਨੂੰ ਬਕਾਇਦਾ ਤੌਰ ਤੇ ਖਤਮ ਕਰਨਗੇ। ਭਾਈ ਮੇਵਾ ਸਿੰਘ ਦੀ ਸ਼ਹਾਦਤ ਟਰਨਿੰਗ ਪੁਆਇੰਟ ਸੀ। 11 ਜਨਵਰੀ 1915 ਨੂੰ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਅਦਾਲਤ ਜਿਹੜੀ ਸੀ ਉਹਨੇ ਫੈਸਲਾ ਸੁਣਾਇਆ। ਵੈਨਕੂਵਰ ਦੇ ਵਿੱਚ ਜਿਹੜੀ ਉਸ ਵੇਲੇ ਜਿੱਥੇ ਫਾਂਸੀ ਦਿੱਤੀ ਗਈ, ਆਮ ਕਰਕੇ ਇਹ ਜੇਲ੍ਹ ਬਾਹਰ ਹੁੰਦੀ ਸੀ ਫਾਂਸੀ, ਪਰ ਭਾਈ ਮੇਵਾ ਸਿੰਘ ਜੀ ਨੂੰ ਅੰਦਰ ਸੀ, ਕਿਉਂਕਿ ਬਾਹਰ ਸਮੂਹ ਸੰਗਤਾਂ ਜਿੰਨੀਆਂ ਵਸਦੀਆਂ ਸਨ ਵੱਡੀ ਤਾਦਾਦ ਦੇ ਵਿੱਚ ਸਨ, ਤੇ ਬਾਹਰ ਜੈਕਾਰੇ ਛੱਡੇ ਜਾ ਰਹੇ ਸਨ, ਅੰਦਰ ਭਾਈ ਸਾਹਿਬ ਜੈਕਾਰੇ ਛੱਡ ਰਹੇ ਸਨ। ਤੇ ਇਹ ਫਾਂਸੀ ਤੋਂ ਬਾਅਦ ਭਾਈ ਸਾਹਿਬ ਦੀ ਦੇਹ ਨੂੰ ਲਿਆ ਗਿਆ, ਇੱਕ ਜਲੂਸ ਦੇ ਰੂਪ ਦੇ ਵਿੱਚ ਮਿਲ ਲੇਕ ਤੇ ਸਮੁੰਦਰੀ ਤੱਟ ਤੇ ਲਿਜਾ ਕੇ। ਉਸ ਵੇਲੇ ਸੈਂਕੜੇ ਹੀ ਲੋਕ ਸਨ, ਸੰਗਤਾਂ ਸਨ। ਇਹ ਜਿਹੜੀ ਤਸਵੀਰ ਤੁਸੀਂ ਦਿਖਾ ਰਹੇ ਹੋ, ਇਸ ਸਮੇਂ ਭਾਈ ਭਾਗ ਸਿੰਘ ਜੀ ਦੀ ਪਤਨੀ ਬੀਬੀ ਹਰਨਾਮ ਕੌਰ ਜੀ ਵੀ ਨਜ਼ਰ ਆ ਰਹੇ ਨੇ, ਸਿੰਘ ਵੀ ਨਜ਼ਰ ਆ ਰਹੇ ਨੇ, ਕਿਉਂਕਿ ਭਾਈ ਭਾਗ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਹੌਪਕਿੰਸਨ ਦੇ ਵੱਲੋਂ, ਤੇ ਭਾਈ ਮੇਵਾ ਸਿੰਘ ਜੀ ਨੇ ਸੋਧਾ ਲਾਇਆ ਸੀ ਕਿ ਸਿੰਘਾਂ ਨੂੰ ਜਿਸ ਤਰ੍ਹਾਂ ਯੋਧਿਆਂ ਨੂੰ ਸ਼ਹੀਦ ਕੀਤਾ, ਤੇ ਜਕਾਰਿਆਂ ਦੀ ਗੂੰਜ ਦੇ ਵਿੱਚ ਭਾਈ ਸਾਹਿਬ ਨੂੰ ਜਿਹੜਾ ਇਹ ਵਿਦਾਇਗੀ ਦਿੱਤੀ ਗਈ, ਤੇ ਉਸ ਵਿਦਾਇਗੀ ਨੇ ਇਤਿਹਾਸ ਦੇ ਵਿੱਚ ਜਿਹੜਾ ਇੱਕ ਮੋੜ ਦਿੱਤਾ। ਅਸੀਂ ਹੁਣ ਇਹ ਮੰਗ ਉਠਾਈ ਹੈ ਕਿ ਉਹ ਥਾਂ ਜਿੱਥੇ ਇਹਨਾਂ ਨੂੰ ਫਾਂਸੀ ਦਿੱਤੀ ਗਈ ਉੱਥੇ ਇੱਕ ਸਕੂਲ ਹੈ ਹੁਣ, ਕਿਉਂਕਿ ਅਦਾਲਤ ਜਿਹੜੀ ਹੈ ਉਹ ਵੀ ਬਦਲ ਗਿਆ ਸੀ ਥਾਂ, ਤੇ ਜੇਲ੍ਹ ਦਾ ਬਦਲ ਗਿਆ ਸੀ, ਤੇ ਅਸੀਂ ਉੱਥੇ ਦਰਖਾਸਤ ਇਹ ਦਿੱਤੀ ਹੈ ਕਿ ਇਸ ਸਕੂਲ ਦਾ ਨਾਂ ਜਾਂ ਸਕੂਲ ਦੇ ਵਿੱਚ ਇਮਾਰਤ ਦਾ ਨਾਂ ਭਾਈ ਮੇਵਾ ਸਿੰਘ ਲੋਪੋਕੇ ਜੀ ਦੇ ਨਾਂ ਤੇ ਹੋਵੇ। ਉਹਨਾਂ ਦੇ ਨਾਂ ਤੇ ਪ੍ਰੋਕਲੇਮੇਸ਼ਨ ਨਿਊ ਵੈਸਟਮਿਨਿਸਟਰ ਜਿਹੜਾ ਇਹ ਸਿਟੀ ਹੈ, ਉੱਥੋਂ ਦੇ ਚੱਕ ਪਿਕਮਾਇਰ ਕਾਉਂਸਲਰ, ਉਹਨਾਂ ਨੇ ਇੱਕ ਪ੍ਰੋਕਲੇਮੇਸ਼ਨ ਜਾਰੀ ਕੀਤਾ, ਤੇ ਆਪ ਜੀ ਨੂੰ ਇਹ ਦੱਸਦੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਭਾਈ ਮੇਵਾ ਸਿੰਘ, ਜਿਨ੍ਹਾਂ ਨੂੰ ਅਜੇ ਤੱਕ ਵੀ ਕਈ ਕਾਤਲ ਕਹਿੰਦੇ ਨੇ, ਮਰਡਰ ਕਹਿੰਦੇ ਨੇ, ਕੈਨੇਡਾ ਦੇ ਵਿੱਚ 11 ਜਨਵਰੀ ਦਾ ਦਿਨ ਹੌਪਕਿੰਸਨ ਨੂੰ ਸੋਧਣ ਵਾਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ਤੇ ਰਿਮੈਂਬਰੈਂਸ ਡੇ ਦੇ ਤੌਰ ਤੇ ਚੇਤੇ ਕੀਤਾ ਜਾਂਦਾ ਹੈ। ਇਹ ਸਰਕਾਰੀ ਤੌਰ ਤੇ ਵੀ ਨਿਊ ਵੈਸਟ ਸਿਟੀ ਕੌਂਸਲ ਨੇ ਮਾਨਤਾ ਦਿੱਤੀ ਹੈ ਕਿ 11 ਜਨਵਰੀ ਨੂੰ ਭਾਈ ਮੇਵਾ ਸਿੰਘ ਲੋਪੋਕੇ ਨੂੰ ਜਿਹੜਾ ਸ਼ਹੀਦ ਕੀਤਾ ਗਿਆ, ਤੇ ਇਹ ਪ੍ਰੋਕਲੇਮੇਸ਼ਨ ਜਿਹੜਾ ਹੈ ਉਹਨਾਂ ਦੇ ਨਾਂ ਤੇ ਆਉਂਦੇ ਸਮੇਂ ਮੈਂ ਆਪ ਜੀ ਨੂੰ ਜ਼ਰੂਰ ਭੇਜਾਂਗਾ ਜੀ। ਬਿਲਕੁਲ ਜੀ, ਇਹ ਵੀ ਬੜੀ ਰਿਮਾਰਕੇਬਲ ਗੱਲ ਆ। ਤੁਸੀਂ ਦੇਖੋ ਵੀ ਖੂਬਸੂਰਤੀ, ਇੱਕ ਸ਼ਹੀਦ ਦੀ ਜਿਹੜੀ ਖੁਸ਼ਬੂ ਹੈ, ਉਹਦੇ ਲਹੂ ਦੀ ਜਿਹੜੀ ਖੁਸ਼ਬੂ ਹੈ ਉਹ ਕਦੀ ਖਤਮ ਨਹੀਂ ਹੁੰਦੀ, ਉਹ ਆਪਣੀ ਗਵਾਹ ਆਪ ਹੁੰਦੀ ਹੈ। ਸੋ ਇਹ ਜਿਹੜੀਆਂ ਕੁਰਬਾਨੀਆਂ ਨੇ ਸਾਡੇ ਸ਼ਹੀਦਾਂ ਦੀਆਂ ਜਿਹੜੀਆਂ, ਉਹਨਾਂ ਕਰਕੇ ਅਸੀਂ ਅੱਜ ਕੈਨੇਡਾ ਦੇ ਵਿੱਚ ਫਖਰ ਦੇ ਨਾਲ ਸਿਰ ਉੱਚਾ ਚੱਕ ਕੇ ਜਿਹੜਾ ਉਹ ਜਿਉਂਦੇ ਆ। ਸੋ ਥੋੜੇ ਜਿਹੇ ਮੈਸੇजेस ਆਪਾਂ ਪੜ੍ਹ ਲਈਏ ਜੀ, ਰੈਕਗਨਾਈਜ਼ ਕਰ ਲਈਏ ਜਿਹੜੇ ਸਾਡੇ ਨਾਲ ਭਰਾ ਭੈਣਾਂ ਜੁੜੇ ਨੇ।
ਕੁਲਵਿੰਦਰ ਸਿੰਘ ਜੀ ਨੇ ਔਰ ਅੰਗਰੇਜ਼ ਸਿੰਘ ਜੀ, ਇਹਨਾਂ ਤੋਂ ਇਲਾਵਾ ਜਿਹੜੇ ਨੇ ਅਜੀਤ ਸਿੰਘ ਜੀ, ਤੇ ਇਹ ਸਾਰੇ ਵੀਰ ਜਿਹੜੇ ਨੇ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਇਹਨਾਂ ਤੋਂ ਇਲਾਵਾ ਇੱਕ ਮੈਸੇਜ ਮਜ਼ਹਰ ਫਰੀਦ ਅੰਸਾਰੀ ਸਾਹਿਬ, ਇਹਨਾਂ ਨੇ ਲਿਖਿਆ ਜੀ ਅੱਲਾਹੁ ਅਕਬਰ ਜੀ। ਚਲੋ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਆ ਗਏ ਨੇ ਜੀ ਸਾਡੇ ਭਾਰਤ ਫੋਰਸ। ਇਹ ਪਹਿਲੇ ਮੈਸੇਜ ਦੇ ਵਿੱਚ ਤਾਂ ਕਹਿੰਦੇ ਨੇ ਜੀ ਜੈ ਮਾਤਾ ਜੀ, ਜੈ ਜਗਨਨਾਥ, ਜੈ ਹਿੰਦੂ, ਹਰ ਹਰ ਮਹਾਦੇਵ। ਚਲੋ ਇੱਥੇ ਤੱਕ ਠੀਕ ਆ ਤੁਹਾਡਾ, ਤੁਸੀਂ ਕਹਿ ਸਕਦੇ ਹੋ, ਤੁਹਾਡਾ ਸਵਾਗਤ ਹੈ। ਪਰ ਅਗਲਾ ਮੈਸੇਜ ਜਿਹੜਾ ਇਹਨਾਂ ਨੇ ਕੀਤਾ ਉਹ 2 ਰੁਪਏ ਵਾਲਾ ਜੀ, ਜਿਹਦੇ ਇਹਨਾਂ ਨੂੰ 2 ਰੁਪਏ ਮਿਲਣੇ ਆ ਬਾਅਦ ਚ। ਤੋ ਅੱਗੇ ਕਹਿੰਦੇ ਜੀ ਖਾਲਿਸਤਾਨ ਨਹੀਂ ਲਾਹੌਰ ਪੰਜਾਬ। ਚਲੋ ਕੋਈ ਨਹੀਂ, ਇਹ 2 ਤੁਹਾਡੇ 4 ਰੁਪਏ ਹੋ ਗਏ ਜੀ। ਤੁਹਾਡੇ 4 ਰੁਪਏ ਤੁਹਾਨੂੰ ਹੁਣ ਮਿਲਣਗੇ ਤੇ ਅੱਗੇ ਹੋਰ ਤੁਸੀਂ ਕਰਤਾ ਇੱਕ। ਚਲੋ ਐਨੀਵੇ, ਸੋ ਆਪਣਾ ਡਾਕਟਰ ਸਾਹਿਬ ਸਮਾਂ ਜਿਹੜਾ ਆਪਣਾ ਨਾ ਤਕਰੀਬਨ 2-4 ਮਿੰਟ ਹੀ ਆ ਆਪਣੇ ਕੋਲ। ਤੇ ਜੇ ਆਪਾਂ ਹੁਣ ਨਵਾਂ ਕੋਈ ਚੈਪਟਰ ਆ ਉਹ ਫਿਰ ਲੰਬਾ ਹੋ ਜਾਣਾ। ਹੁਣ ਇਸ ਤੋਂ ਬਾਅਦ ਕੁਝ ਹਾਲ ਨੇ ਉਹ ਸਾਰਾ ਚੈਪਟਰ ਮੰਗਦੇ ਨੇ। ਸੋ ਮੇਰਾ ਖਿਆਲ ਆ ਵੀ ਆਪਾਂ ਅਗਲਾ ਜਿਹੜਾ ਉਹ ਲਿਖ ਲਾਂਗੇ ਫਿਰ ਇਸ ਤੋਂ ਅੱਗੇ। ਜੇ ਤੁਸੀਂ ਸੰਖੇਪ ਦੇ ਵਿੱਚ ਕੋਈ ਆਲ ਗੱਲ ਕਰ ਜੀ ਇਸੇ ਕਾਰਨ ਮੈਂ ਇਹ ਗੱਲ ਇੱਥੇ ਸਮੇਟੀ ਹੈ ਇਸ ਕਰਨ ਨੂੰ, ਕਿਉਂਕਿ ਅਗਲੇ ਵਿਸ਼ੇ ਨੂੰ ਅੱਗੇ ਵਿਸਥਾਰ ਜਦੋਂ ਦੱਸਣਾ ਤਾਂ ਫਿਰ ਪਤਾ ਨਹੀਂ ਲੱਗਦਾ। ਕਿਉਂਕਿ ਜਦੋਂ ਅੱਜ ਭਾਈ ਮੇਵਾ ਸਿੰਘ ਲੋਪੋਕੇ ਦੀ ਗੱਲ ਕੀਤੀ ਹੈ ਨਾ, ਤੁਸੀਂ ਤਸਵੀਰਾਂ ਦਿਖਾਈਆਂ, ਭਾਈ ਲੋਪੋਕੇ ਦੀ ਇਤਿਹਾਸਕ ਦੇਣ ਜਿਹੜੀ ਹੈ ਉਹਦੇ ਬਾਰੇ ਤਾਂ ਸਾਨੂੰ ਪਤਾ ਲੱਗ ਗਿਆ। ਪਰ ਭਾਈ ਭਾਗ ਸਿੰਘ ਜੀ, ਜਿਨ੍ਹਾਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਸ਼ਹੀਦ ਕੀਤਾ ਸੀ, ਕੀ ਲੋੜ ਸੀ, ਕਿਉਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਕਿੱਡੇ ਕੁ ਵੱਡੇ ਆਗੂ ਸਨ, ਇਹ ਵਿਸ਼ਾ ਵੀ ਆਪਣੇ ਆਪ ਇੱਕ ਵੱਡਾ ਹੈ। ਤੇ ਇਸੇ ਤਰੀਕੇ ਨਾਲ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਕਿੱਡੇ ਵੱਡੇ ਆਗੂ ਸਨ। ਸੋ ਇਹਨੂੰ ਵੱਖਰੇ ਤੌਰ ਤੇ ਅਸੀਂ ਸਾਂਝਾ ਕਰਾਂਗੇ। ਪਰ ਕੁੱਲ ਮਿਲਾ ਕੇ ਉੱਤਰੀ ਅਮਰੀਕਾ 'ਚ ਗਦਰ ਲਹਿਰ ਦਾ ਮੁੱਢ ਬੰਨਣ ਵਾਲੇ ਇਹ ਯੋਧੇ ਸਨ। ਤੇ ਕੈਨੇਡਾ ਦੀ ਧਰਤੀ ਦੇ ਜਿਹੜੇ ਸ਼ਹੀਦ ਨੇ, ਇਹਨਾਂ ਨੂੰ ਵਾਰ-ਵਾਰ ਪ੍ਰਣਾਮ ਹੈ। ਇਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਬੈਠੇ ਹਾਂ, ਇਹਨਾਂ ਦੀ ਬਦੌਲਤ ਹੀ ਅਸੀਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਇਹ ਮੌਜਾਂ ਮਾਣ ਰਹੇ ਹਾਂ। ਸੋ ਇਹਨਾਂ ਦੀ ਦੇਣ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਵਾਰ-ਵਾਰ ਪ੍ਰਣਾਮ ਹੈ ਜੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਡੇ ਸਰੋਤਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ, ਸਾਡੇ ਨਾਲ ਜੁੜੇ। ਆਪਾਂ ਇਸ ਜਿਹੜੀ ਵਡਮੁੱਲੀ ਗੱਲਬਾਤ ਆ ਉਹਦੇ ਚ ਸਾਰਿਆਂ ਨੇ ਇੱਕ ਪਰਿਵਾਰ ਦੀ ਤਰ੍ਹਾਂ ਜਿਹੜੀ ਆ ਉਹ ਸਾਂਝ ਪਾਈ ਆ। ਸੋ ਪ੍ਰੋਗਰਾਮ ਜਿਹੜੇ ਵੀਰ ਭੈਣਾਂ ਲੇਟ ਜੁੜੇ ਨੇ ਉਹਨਾਂ ਦੀ ਜਾਣਕਾਰੀ ਲਈ ਇਹ ਹੈ ਕਿ ਇਹ ਪ੍ਰੋਗਰਾਮ ਸਮਾਪਤੀ ਤੋਂ ਬਾਅਦ ਜਿਹੜਾ ਅਪਲੋਡ ਹੋ ਜਾਣਾ ਜੀ ਉਸੇ ਵਕਤ YouTube ਦੇ ਉੱਤੇ। ਜੇ ਤੁਸੀਂ ਲੇਟ ਜੁੜੇ ਹੋ ਤੇ ਪੂਰਾ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਜੇ ਤੁਸੀਂ ਇਸ ਪ੍ਰੋਗਰਾਮ ਦਾ ਪਹਿਲਾ ਪਾਰਟ ਆ ਜਿਹੜਾ ਉਹ ਨਹੀਂ ਸੁਣਿਆ ਤਾਂ ਉਹ ਵੀ ਤੁਹਾਨੂੰ TV84 ਦੇ YouTube ਚੈਨਲ ਦੇ ਉੱਤੇ ਸਾਰੇ ਪ੍ਰੋਗਰਾਮ ਜਿਹੜੇ ਨੇ, ਜਿਹੜੀਆਂ ਦਿਲ ਦੀਆਂ ਗੱਲਾਂ ਆਪਣਾ ਇਹ ਪ੍ਰੋਗਰਾਮ ਆ ਉਹਦੀ ਇੱਕ ਲੜੀ ਹੈ ਜਿਹੜੀ, ਉਹ ਜਿੰਨੇ ਪ੍ਰੋਗਰਾਮ ਹੁਣ ਤੱਕ ਹੋਏ ਨੇ ਉਹਦੇ ਚ ਐਡ ਹੁੰਦੇ ਜਾਂਦੇ ਨੇ। ਸੋ ਉਹਦੇ ਚ ਵੀ ਤੁਸੀਂ ਜਿਹੜੇ ਪੁਰਾਣੇ ਪ੍ਰੋਗਰਾਮ ਆ ਉਹ ਵੀ ਜਿਹੜਾ ਉਹ ਵੇਖ ਸੁਣ ਸਕਦੇ ਹੋ। ਉਹਦੇ ਨਾਲ ਨਾਲ ਆਈਫੋਨ ਦੇ ਉੱਤੇ ਸਾਡੀ ਨਵੀਂ ਐਪ ਜਿਹੜੀ ਆ ਉਹ ਲਾਂਚ ਹੋ ਗਈ ਹੈ। ਤੇ ਐਂਡਰੋਇਡ ਦੀ ਜਿਹੜੀ ਆ ਕੁਝ ਕੁ ਦਿਨਾਂ ਦੇ ਵਿੱਚ ਥੋੜੀ ਜਿਹੀ ਉਹਦੀ ਦਿੱਕਤ ਆ ਰਹੀ ਆ, ਕੁਝ ਦਿਨਾਂ ਦੇ ਵਿੱਚ ਉਹ ਵੀ ਲਾਂਚ ਹੋ ਜਾਏਗੀ। ਉਸ ਤੋਂ ਬਾਅਦ ਜਿੰਨੇ ਸਾਡੇ ਪ੍ਰੋਗਰਾਮ ਨੇ ਉਹ ਤੁਸੀਂ ਪੋਡਕਾਸਟ ਦੇ ਰੂਪ ਦੇ ਵਿੱਚ ਕਿਸੇ ਸਫ਼ਰ ਦੇ ਵਿੱਚੋਂ ਜਾਂ ਕੋਈ ਹੋਰ ਕੰਮ ਕਰ ਰਹੇ ਹੋ ਦੇਖ ਨਹੀਂ ਸਕਦੇ ਤਾਂ ਤੁਸੀਂ ਸੁਣ ਵੀ ਸਕਿਆ ਕਰੋਗੇ। ਪ੍ਰੋਗਰਾਮ ਖਤਮ ਤੋਂ ਹੋਣ ਤੋਂ ਬਾਅਦ ਹਰ ਐਪੀਸੋਡ ਉੱਤੇ ਅਪਲੋਡ ਹੋਏਗਾ ਔਰ ਉਹ ਪੋਡਕਾਸਟ ਦੇ ਰੂਪ ਦੇ ਵਿੱਚ ਹੋਏਗਾ ਤੇ ਉਸ ਐਪ ਦੇ ਉੱਤੇ। ਸੋ ਐਪ ਵੀ ਤੁਸੀਂ, ਜੇ ਤੁਹਾਡੇ ਕੋਲ ਆਈਫੋਨ ਹੈਗਾ ਤਾਂ ਤੁਸੀਂ ਹੁਣੇ ਹੀ ਲੋਡ ਕਰ ਸਕਦੇ ਹੋ, ਉਹਨੂੰ ਅਪਲੋਡ ਕਰ ਸਕਦੇ ਹੋ। ਤੇ ਜੇ ਐਂਡਰੋਇਡ ਆ ਥੋੜਾ ਜਿਹੀ ਵੇਟ ਕਰ ਲਓ, ਕੁਝ ਦਿਨਾਂ ਦੇ ਵਿੱਚ ਅਸੀਂ ਉਹ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨੂੰ ਰਿਜ਼ੋਲਵ ਕਰਕੇ ਤੇ ਫਿਰ ਉਹ ਲਾਂਚ ਵੀ ਹੋ ਜਾਏਗੀ। ਤੇ ਫਿਰ ਜਿਹੜਾ ਇਹ ਪ੍ਰੋਗਰਾਮ ਨੇ ਇਹਨਾਂ ਨੂੰ ਤੁਸੀਂ ਸੁਣ ਵੀ ਸਕਿਆ ਕਰੋਗੇ। ਸੋ ਲਾਈਵ ਵੀ ਸੁਣ ਸਕਿਆ ਕਰੋਗੇ ਔਰ ਇਹਨਾਂ ਦੀ ਰਿਕਾਰਡਿੰਗ ਵੀ ਸੁਣ ਸਕਿਆ ਕਰੋਗੇ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਸਪਾਂਸਰਾਂ ਦਾ, ਸਾਡੇ ਸਰੋਤਿਆਂ ਦਾ, ਦਰਸ਼ਕਾਂ ਦਾ ਔਰ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਉਦੋਂ ਤੱਕ ਲਈ ਆਪਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰਦੇ ਹਾਂ ਜੀ, ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ।